ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਆਪਣਾ ਜਿਹੜਾ ਸਿਰ ਝੁਕਾਉਂਦੇ ਹਾਂ। ਜੀ ਕੋਟਾਨਕੋਟ ਪ੍ਰਣਾਮ ਆ। ਸੋ ਬਹੁਤ ਹੀ ਵਧੀਆ ਜਿਹੜਾ ਇਹਨਾਂ ਦੇ ਦੁਆਰਾ ਅਜਮੇਰ ਸਿੰਘ ਹੁਣਾਂ ਦੇ ਦੁਆਰਾ ਇਹ ਜਿਹੜਾ ਇਕੱਲੇ ਦਿਨ ਦਾ ਵਿਖਿਆਨ ਆ ਉਹ ਆਪਾਂ ਨੂੰ ਦੱਸਿਆ ਗਿਆ ਅਤੇ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਦੇ ਉੱਤੇ ਜੇ ਹੋਰ ਇੱਦਾਂ ਦੀ ਕੋਈ ਇਨਫੋਰਮੇਸ਼ਨ ਲੈ ਕੇ ਆਉਣਗੇ ਤਾਂ ਆਪਾਂ ਆਪਣੇ ਜਿਹੜੇ ਸਰੋਤਿਆਂ ਦੇ ਲਈ ਜਿਹੜਾ ਉਸ ਨੂੰ ਉਹ ਪੇਸ਼ ਕਰਾਂਗੇ, ਕਿਉਂਕਿ ਇਸ ਦੇ ਨਾਲ ਇਤਿਹਾਸ ਦੇ ਪ੍ਰਪੇਖ ਤੋਂ ਆਪਾਂ ਨੂੰ ਜਿਹੜਾ ਬਹੁਤ ਕੁਛ ਨਵਾਂ ਜਿਹੜਾ ਹੈ ਉਹ ਪਤਾ ਲੱਗਦਾ ਹੈ। ਬਹੁਤ ਸਾਰੇ ਜਿਹੜੇ ਦ੍ਰਿਸ਼ਟੀਕੋਣ ਨੇ ਉਸ ਦੇ ਬਾਰੇ ਜਿਹੜੀ ਉਹ ਆਪਾਂ ਨੂੰ ਜਾਣਕਾਰੀਆਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਨੇ। ਇੱਕ ਚੰਗੀ ਗੱਲ ਆ। ਅਤੇ ਜਿੱਦਾਂ ਅੱਜ ਅਖੀਰ ਦੇ ਵਿੱਚ ਉਹ ਗੱਲਾਂ ਕਰ ਹੀ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਇਹੀ ਸੀਗਾ ਵੀ ਇਤਿਹਾਸ ਨੂੰ ਆਪਾਂ ਇਹ ਲੁਕਾ ਕੇ ਰੱਖਣਾ ਆ, ਕਿਉਂਕਿ ਜੇ ਸਿੰਘ ਸਿੱਖ ਜਿਹੜੇ ਇਹਨਾਂ ਨੂੰ ਦੇਖਦੇ ਰਹੇ ਤਾਂ ਉਹਨਾਂ ਨੇ ਉਹ ਜਿਹੜੇ ਬਾਰ ਸਵਾਲ ਜਿਹੜੇ ਉਹ ਕਰਨੇ ਆ। ਜਲਿਆਂਵਾਲੇ ਬਾਗ ਨੂੰ ਤਾਂ ਉਹਨਾਂ ਨੇ ਬਚਾ ਕੇ ਰੱਖ ਲਿਆ ਅੰਗਰੇਜ਼ਾਂ ਦੇ ਦੁਆਰਾ ਚਲਾਈਆਂ ਗੋਲੀਆਂ ਦੇ ਦੁਆਰਾ, ਪਰ ਜਿਹੜਾ ਸਿੱਖਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਚਲਾਈਆਂ ਗੋਲੀਆਂ, ਟੈਂਕਾਂ, ਤੋਪਾਂ, ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਬਿਲਕੁਲ ਇੱਕਦਮ ਜਿਹੜਾ ਉਹ ਲੁਕਾ ਦਿੱਤਾ ਤਾਂ ਜੋ ਕਿਸੇ ਨੂੰ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਨਾ ਲੱਗੇ। ਪਰ ਚੰਗਾ ਹੋਇਆ ਜਿਹੜਾ ਉਹ ਤਸਵੀਰਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਜਿਹੜੀਆਂ ਖਿੱਚ ਹੋ ਗਈਆਂ ਤਾਂ ਪਤਾ ਜਿਹੜਾ ਉਹ ਰਹਿ ਗਿਆ, ਉਹ ਯਾਦਗਾਰ ਰਹਿ ਗਈ। ਨਹੀਂ ਤਾਂ ਆਪਾਂ ਦੇਖਿਆ ਹੀ ਆ ਵੀ ਕੀ ਹਾਲਾਤ ਜਿਹੜੇ ਇਤਿਹਾਸ ਨੂੰ ਲੈ ਕੇ ਜਿਹੜੇ ਉਹ ਬਣ ਜਾਂਦੇ ਨੇ। ਜੀ ਸੋ ਬਿਲਕੁਲ ਕੈਲੀਫੋਰਨੀਆ ਦੇ ਸਮੇਂ ਮੁਤਾਬਕ 4 ਵਜੇ ਜਿਹੜਾ ਪੰਜਾਬੀ ਰੇਡੀਓ USA ਦੇ ਸਪੈਸ਼ਲ ਟਾਕ ਸ਼ੋਅ ਹੁੰਦਾ ਆ, ਉਹਦੇ 'ਚ ਬਲਵਿੰਦਰ ਕੌਰ ਜੀ ਇਸ ਵਿਸ਼ੇ 'ਤੇ ਹੀ ਗੱਲਬਾਤ ਕਰਨਗੇ। ਪੰਜਾਬੀ ਰੇਡੀਓ USA ਨੇ ਕਿਸ ਤਰ੍ਹਾਂ ਜਿਹੜੀ ਕਵਰੇਜ ਕੀਤੀ ਪਿਛਲੇ ਪੂਰੇ ਹਫ਼ਤੇ ਦੇ ਦੌਰਾਨ। ਜ਼ਰੂਰ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਸ ਟਾਈਮ 4 ਤੋਂ 5:30 ਵਜੇ ਕੈਲੀਫੋਰਨੀਆ ਟਾਈਮ ਉਹਨਾਂ ਦੇ ਨਾਲ ਸਾਂਝੇ ਕਰ ਸਕਦੇ ਹੋ। ਜੀ ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਪਹਿਲੀ ਖਬਰ ਇਹ ਆ ਰਹੀ ਆ ਵੀ FDA ਨੇ ਇੱਕ ਜਿਹੜਾ ਆ ਅਪਰੂਵ ਕਰ ਦਿੱਤੀ ਆ ਐਲਜ਼ਾਈਮਰ ਡਿਸੀਜ਼ ਦੀ ਥੈਰੇਪੀ, ਜਿਹੜੀ ਕਿ ਅੰਡਰ ਦਾ ਨੇਮ ਆਫ ਅਡੂਹੈਮ ਜਿਹੜੀ ਆ ਵੇਚੀ ਜਾਊਗੀ। ਇਹਦਾ ਵਿਰੋਧ ਵੀ ਕਈਆਂ ਵੱਲੋਂ ਕਾਫੀ ਹੋ ਰਿਹਾ ਵੀ ਹਜੇ ਇਹਦਾ ਜਿਹੜਾ ਇੰਨੀ ਜ਼ਿਆਦਾ ਰਿਸਰਚ ਨਹੀਂ ਹੋਈ, ਪਰ 18 ਸਾਲ ਲੱਗੇ ਹੈਗੇ ਆ ਇਸ ਨੂੰ ਜਿਹੜਾ ਇਸ ਪੋਜੀਸ਼ਨ ਤੱਕ ਪਹੁੰਚਣ ਦੇ ਲਈ। ਸੋ ਇਹ ਜਿਹੜੀ ਡਰੱਗ ਹੈਗੀ ਆ, ਜਿਹੜੀ ਇਹ ਦਵਾਈ ਆ, ਐਮੀਲੋਇਡ ਨਾਮ ਦੀ ਜਿਹੜੀ ਇੱਕ ਹਾਰਮਫੁਲ ਪ੍ਰੋਟੀਨ ਹੁੰਦੀ ਆ ਜਿਹੜੀ ਬ੍ਰੇਨ ਦੇ ਵਿੱਚ ਕਲੌਕ ਕਰ ਦਿੰਦੀ ਆ ਐਲਜ਼ਾਈਮਰਸ ਦੇ ਜਿਹੜੇ ਪੇਸ਼ੈਂਟਸ ਹੁੰਦੇ ਆ, ਉਹਦੇ ਲਈ ਇਹ ਗੁੱਡ ਸਾਬਤ ਹੋਊਗੀ। ਜੀ ਬਿਲਕੁਲ। 20 ਸਾਲਾਂ 'ਚ ਕਹਿੰਦੇ ਆ ਵੀ ਪਹਿਲੀ ਵਾਰੀ FDA ਨੇ ਕੋਈ ਇਸ ਦੇ ਇਲਾਜ ਦੇ ਲਈ ਕਿਸੇ ਦਵਾਈ ਨੂੰ ਅਪਰੂਵ ਜਿਹੜਾ ਆ ਉਹ ਕੀਤਾ ਆ। ਅਲਜ਼ਾਈਮਰ ਬੇਸਿਕਲੀ ਜਿਹੜੀ ਯਾਦ ਸ਼ਕਤੀ ਜਿਹੜੀ ਭੁੱਲ ਜਾਂਦੀ ਦਿਮਾਗ ਦਾ ਉਹ ਹਿੱਸਾ ਨੂੰ, ਜਿੱਦਾਂ ਕਹਿ ਲਓ ਵੀ ਜੰਗ ਲੱਗ ਜਾਂਦਾ ਹੈ ਜਾਂ ਘੁਣ ਲੱਗ ਜਾਂਦੀ ਆ, ਆਪਣਾ ਉਹ ਐਕਟਿਵ ਜਿਹੜਾ ਉਹ ਨਹੀਂ ਰਹਿੰਦਾ। ਅਤੇ ਉਸ ਦੇ ਵਿੱਚ ਇਹ ਜਿਹੜੇ ਪ੍ਰੋਟੀਨ ਦਾ ਹਰਜੋਤ ਸਿੰਘ ਜੀ ਨੇ ਨਾਮ ਲਿਆ ਆ, ਉਸ ਦੇ ਕਰਕੇ ਜਿਹੜੀ ਉਹ ਪ੍ਰੋਬਲਮ ਆ ਉਹ ਆਉਂਦੀ ਆ। ਸੋ ਬਹੁਤ ਲੋਕ ਜਿਹੜੇ ਆ ਇਸ ਤੋਂ ਪੀੜਤ ਜਿਹੜੇ ਰਹਿੰਦੇ ਨੇ। ਕਾਫੀ ਇਹ ਐਸੀ ਜਿਹੜੀ ਆ ਉਹ ਬਿਮਾਰੀ ਆ ਅਤੇ ਇਹ ਜਿਹੜਾ ਲਾਈਫ ਥ੍ਰੈਟਨਿੰਗ ਡਿਜ਼ੀਜ਼ ਜਿਹੜੀ ਆ, ਇਸ ਨੂੰ ਕਹਿੰਦੇ ਆ ਇਹ ਬੈਲੈਂਸ ਦੇ ਵਿੱਚ ਜਿਹੜੀ ਉਹ ਰੱਖਣ ਦੇ ਵਿੱਚ ਕਾਮਯਾਬ ਜਿਹੜੀ ਹੋਵੇਗੀ। ਸੋ ਓਬਵੀਅਸਲੀ ਜਿਹੜੀ ਗੱਲ ਆ ਵੀ ਇਹ ਫਾਰਮਾਸੂਟੀਕਲ ਦੀ ਦਵਾਈ ਜਿਹੜੀ ਹੁਣ ਇਹ ਅਪਰੂਵ ਹੋਈ ਆ ਤਾਂ ਵਿਕੂਗੀ, ਤਾਂ ਜਿਹੜੀ ਬਹੁਤ ਆ ਕਮਾਈ ਵੀ ਉਹਨਾਂ ਨੂੰ ਹੋਊਗੀ। ਪਰ ਜਿੱਦਾਂ ਤੁਸੀਂ ਕਿਹਾ ਵੀ 18 ਸਾਲਾਂ ਦੀ ਰਿਸਰਚ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਆ ਉਹ ਅਪਰੂਵਲ ਜਿਹੜਾ ਦਿੱਤਾ ਗਿਆ ਆ। ਅਤੇ ਆਪਾਂ ਦੂਜੇ ਪਾਸੇ ਦੇਖਦੇ ਹਾਂ ਵੀ ਜਿਹੜੀਆਂ ਵੈਕਸੀਨਸ ਆ ਉਹ ਸਾਲ ਦੇ ਵਿੱਚ ਵੀ ਜਿਹੜੀਆਂ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਪੇਸ਼ ਹੋਈਆਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਇੱਦਾਂ ਹੁੰਦੀਆਂ, ਪਰ ਜਿਸ ਦੇ ਨਾਲ ਭਲਾ ਹੋਵੇ ਲੋਕਾਂ ਦਾ, ਇਹ ਜਿਹੜਾ ਆ ਮੇਨ ਜਿਹੜਾ ਇਸ਼ੂ ਆ, ਮੁੱਦਾ ਆ ਉਹ ਰਹਿੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡੈਮੋਕ੍ਰੇਟਸ ਜਿਹੜੇ ਖਾਸ ਕਰਕੇ ਵੈਸਟ ਵਰਜੀਨੀਆ ਦੇ ਸੈਨੇਟਰ ਜੋ ਮੈਨਚਨ ਆ, ਉਹ ਆਪਣੇ ਸਟੈਂਡ ਤੋਂ ਟਸ ਤੋਂ ਮਸ ਨਹੀਂ ਹੋ ਰਹੇ, ਉੱਥੇ ਦੇ ਉੱਥੇ ਹੀ ਜਿਹੜੇ ਉਹ ਖੜ੍ਹੇ ਨੇ। ਉਹਨਾਂ ਨੇ ਜਿਹੜਾ ਕਿਹਾ ਆ ਵੀ ਜਿਹੜਾ ਇਲੈਕਸ਼ਨ ਬਿਲਜ਼ ਆ ਅਤੇ ਫਿਲਬਸਟਰ ਆ, ਇਲੈਕਸ਼ਨ ਬਿਲਜ਼ ਦੇ ਕਹਿੰਦੇ ਖਿਲਾਫ ਜਿਹੜੀ ਉਹ ਵੋਟ ਪਾਉਣਗੇ, ਅਤੇ ਜਿਹੜਾ ਫਿਲਬਸਟਰ ਆ ਉਸ ਨੂੰ ਹਟਾਉਣ ਦੇ ਉਹ ਬਿਲਕੁਲ ਹੱਕ ਦੇ ਵਿੱਚ ਨਹੀਂ ਆ, ਉਸ ਨੂੰ ਉਹ ਰੱਖਣਾ ਚਾਹੁੰਦੇ ਨੇ। ਸੋ ਪ੍ਰੋਗਰੈਸਿਵ ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਜਿਹੜੇ ਵੈਸਟ ਵਰਜੀਨੀਆ ਦੇ ਸੈਨੇਟਰ ਡੈਮੋਕ੍ਰੇਟ ਪਾਰਟੀ ਵੱਲੋਂ ਜੋ ਮੈਨਚਨ ਦੇ ਕਾਫੀ ਜਿਹੜਾ ਉਹ ਖਿਲਾਫ ਹੋਏ ਹੈਗੇ ਆ। ਸੋ ਇਹ ਹੁਣ ਜਿਹੜਾ ਉਹ ਦੇਖਣਾ ਪਊਗਾ ਵੀ ਕੀ ਬਣਦਾ ਹੈ। ਵੈਸਟ ਵਰਜੀਨੀਆ ਦੇ ਜਿਹੜੇ ਮੈਨਸ਼ਨ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਡੈਮੋਕ੍ਰੇਟਸ ਨੂੰ ਰਿਪਬਲਿਕਨਸ ਦੇ ਨਾਲ ਮਿਲ ਕੇ ਜਿਹੜੇ ਆ ਵੋਟਿੰਗ ਰਾਈਟਸ ਆ ਉਹਨਾਂ ਨੂੰ ਕਰਾਫਟ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ ਆ, ਜੇ ਉਹ ਚਾਹੁੰਦੇ ਆ ਵੀ ਅਪਰ ਚੈਂਬਰ ਜਿਹੜਾ ਸੈਨੇਟ ਦੇ ਵਿੱਚ ਇਸ ਨੂੰ ਦੋਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਉਹ ਸਮਰਥਨ ਮਿਲੇ। ਅਤੇ ਕਹਿੰਦੇ ਵੀ ਮੈਂ ਜਿਹੜਾ ਇਸ ਇਸ਼ੂ ਦੇ ਉੱਤੇ ਜਿਹੜਾ ਆ ਉਹ ਫਾਈਟ ਜਿਹੜਾ ਉਹ ਕਰੂੰਗਾ
ਤੇ ਕਹਿੰਦੇ ਵੀ ਰਿਪਬਲਿਕਨਸ ਵੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਫਾਈਟ ਕਰਨਗੇ, ਵੀ ਖਾਸ ਕਰਕੇ ਉਦੋਂ ਜਦੋਂ ਵੋਟਿੰਗ ਰਾਈਟਸ ਆ ਉਹ ਬਾਈ ਪਾਰਟੀਜ਼ਨ ਵੇ ਦੇ ਨਾਲ ਹੀ ਜਿਹੜਾ ਉਹ ਪਾਸ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਵੀ ਮੁਲਕ ਨੂੰ ਹੋਰ ਜ਼ਿਆਦਾ ਜਿਹੜਾ ਡਿਵਾਈਡ ਵੱਖਰਾ ਹੈ, ਇੱਕ ਦੂਜੇ ਤੋਂ ਅਲੱਗ ਥਲੱਗ ਜਿਹੜਾ ਉਹ ਨਹੀਂ ਜਿਹੜਾ ਹੋਣਾ ਚਾਹੀਦਾ, ਅਤੇ ਦੋਨੋਂ ਪਾਸਿਓਂ ਕੁਛ ਨਾ ਕੁਛ ਲੀਵੇ ਜਿਹੜਾ ਉਹ ਹੋਣਾ ਚਾਹੀਦਾ ਆ। ਉੱਧਰ ਜੇ ਆਪਾਂ ਦੇਖਿਆ ਜਾਵੇ ਤਾਂ ਇੱਦਾਂ ਦੇ ਹੀ ਜਿਹੜੇ ਕਾਨੂੰਨ ਸਖਤੀਆਂ ਜਿਹੜੀਆਂ ਕਰਨ ਵਾਲੇ ਉਹ ਡੈਮੋਕਰੇਟਸ ਦੇ ਜਿਹੜੇ ਸਾਥ ਤੋਂ ਬਗੈਰ ਹੀ ਰਿਪਬਲਿਕਨ ਜਿਹੜੀਆਂ ਸਟੇਟਸ ਆ ਉਹਨਾਂ ਵਿੱਚ ਉਹਨਾਂ ਨੇ ਉਹ ਪਾਸ ਜਿਹੜੇ ਆਲਰੇਡੀ ਕਈ ਥਾਵਾਂ ਦੇ ਉੱਤੇ ਕੀਤੇ ਆ, ਅਤੇ ਕਈ ਥਾਵਾਂ ਦੇ ਉੱਤੇ ਪਾਸ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਪ੍ਰੋਗਰੈਸਿਵ ਇਸੇ ਕਰਕੇ ਜਿਹੜੇ ਮੈਂਸ਼ਨ ਆ ਉਹਨਾਂ ਤੋਂ ਕਾਫੀ ਜ਼ਿਆਦਾ ਨਾਖੁਸ਼ ਨੇ ਵੀ ਦੂਜੇ ਪਾਸੇ ਵਾਲੇ ਤਾਂ ਕਦੀ ਵੀ ਜਿਹੜਾ ਸਾਥ ਆ ਉਹ ਮੰਗਦੇ ਨਹੀਂ ਆ, ਅਤੇ ਨਾ ਹੀ ਉਹ ਚਾਹੁੰਦੇ ਨੇ ਉਹਨਾਂ ਦਾ ਸਾਥ, ਉਹ ਇਕੱਲੇ ਤੌਰ ਦੇ ਉੱਤੇ ਕਰੀ ਜਾਂਦੇ। ਅਤੇ ਜਦੋਂ ਸਾਡੇ ਕਰਨ ਦੀ ਵਾਰੀ ਆਉਂਦੀ ਹੈ ਅਤੇ ਏਜੰਡੇ ਦੇ ਵਿੱਚ ਇਹਨਾਂ ਦਾ ਆਪਣਾ ਬੰਦਾ ਹੀ ਜਿਹੜਾ ਆ ਉਹ ਇਸ ਟਾਈਮ ਇਹਨਾਂ ਦੇ ਲਈ ਗਲੇ ਦੀ ਹੱਡੀ ਜਿਹੜਾ ਆ ਉਹ ਬਣਿਆ ਹੋਇਆ। ਸੋ ਦੇਖਣਾ ਹੋਊਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਵੈਸਟ ਵਰਜੀਨੀਆ ਜੇ ਦੱਸ ਜਾਈਏ ਇਹ ਬਹੁਤ ਸੈਂਟਰਿਸਟ ਜਾਂ ਰਾਈਟ ਲੀਨਿੰਗ ਥੋੜ੍ਹੇ ਜਿਹੇ ਜਿਹੜੀ ਇਹ ਸਟੇਟ ਹੈਗੀ ਆ, ਇਸੇ ਲਈ ਜਿਹੜਾ ਜੋ ਮੈਂਸ਼ਨ ਹੈਗਾ ਉਹਨਾਂ ਦਾ ਸਟੈਂਡ ਵੀ ਕਿਤੇ ਨਾ ਕਿਤੇ ਜਿਹੜਾ ਰਿਪਬਲਿਕਨ ਸਾਈਡ ਵਾਲੇ ਪਾਸੇ ਨੂੰ ਜ਼ਿਆਦਾ ਝੁਕਦਾ ਹੋਇਆ ਨਜ਼ਰ ਆਉਂਦਾ ਰਹਿੰਦਾ ਆ। ਜੀ ਬਿਲਕੁਲ। ਸੋ ਦੱਸਦੀ ਜਾਈਏ, ਕਹਿੰਦੇ ਵੀ 399 ਬਿੱਲ ਇੰਟਰੋਡਿਊਸ ਹੋਏ ਹੈਗੇ 48 ਸਟੇਟਾਂ ਦੇ ਵਿੱਚ ਵੋਟਿੰਗ ਦੇ ਸੰਬੰਧ ਦੇ ਵਿੱਚ, 14 ਜਿਹੜੇ ਆ ਆਲਰੇਡੀ ਪਾਸ ਹੋ ਗਏ ਆ। ਸੋ ਜਿਹੜੇ ਡੈਮੋਕ੍ਰੇਟਸ ਬਿੱਲ ਲੈ ਕੇ ਆ ਰਹੇ ਆ ਇਹਦੇ ਵਿੱਚ ਇਹ ਹੈਗਾ ਆ ਪੀਪਲਜ਼ ਐਕਟ ਕਰਕੇ ਨੰਬਰਡ S1। ਇਹਦੇ ਮੁਤਾਬਕ ਕਹਿੰਦੇ ਭਈ ਜਿਹੜਾ ਬੰਦਾ ਵੋਟ ਪਾਉਣ ਜਾਊਗਾ ਉਹਦੀ ਤੁਸੀਂ ਆਈਡੀ ਫੋਟੋ ਆਈਡੀ ਨਹੀਂ ਮੰਗ ਸਕਦੇ, ਉਹ ਰਿਕੁਆਇਰਡ ਨਹੀਂ ਹੋਊਗੀ। ਸੋ ਦੂਸਰਾ ਆ ਭਈ ਰੇਜ਼ ਬੈਰੀਅਰਸ ਫॉर ਸਟੇਟ ਟੂ ਕਲੀਅਰ ਵੋਟਰ ਰੋਲਸ। ਤੀਸਰਾ ਹੈਗਾ ਆ ਵੀ ਸਟੇਟਸ ਜਿਹੜੇ ਕੋਈ ਵੀ ਜਿਹੜੇ ਡਰੋਪ ਬਾਕਸਿਸ ਹੈਗੇ 45 ਦਿਨ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਡਰੋਪ ਕਰ ਸਕਦੇ ਆ। ਹੁਣ ਇਹ ਦੇਖੋ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਫੋਟੋ ਆਈਡੀ ਹੋਣੀ ਬਹੁਤ ਜ਼ਰੂਰੀ ਆ। ਕਈ ਵਾਰੀ ਆਪਾਂ $20 ਜਾਂ $40 ਦਾ ਵੀ ਸਮਾਨ ਲੈਂਦੇ ਆ ਅਤੇ ਉਹ ਅਗਲੇ ਆਈਡੀ ਮੰਗ ਲੈਂਦੇ ਵੀ ਆਈਡੀ ਦਿਖਾ ਲਓ। ਸੋ ਇਹ ਇੱਕ ਜਿਹੜਾ ਵੱਡਾ ਇਸ਼ੂ, ਕਿਉਂਕਿ ਹਰ ਇੱਕ ਸਟੇਟ ਦੇ ਡਿਫਰੈਂਟ ਰੂਲ ਆ, ਡਿਫਰੈਂਟ ਉਹਨਾਂ ਕੋਲ ਪਾਵਰਸ ਆ। ਸੋ ਜਿਹੜੀ ਬਾਈਡਨ ਸਰਕਾਰ ਆ ਉਹ ਸੋਚ ਰਹੀ ਆ ਵੀ ਸ਼ਾਇਦ ਅਸੀਂ ਇੱਕ ਜਿਹੜਾ ਬਿੱਲ ਆ ਇੱਕ ਪੂਰਾ ਜਿਹੜਾ ਸਾਰਿਆਂ 'ਤੇ ਇੱਕੋ ਤਰ੍ਹਾਂ ਲਾਗੂ ਹੋਵੇ ਉਹਨੂੰ ਲਿਆ ਕੇ ਇਸ ਨੂੰ ਪਾਸ ਕਰ ਲਈਏ। ਪਰ ਜਿਹੜੇ ਮੈਂਸ਼ਨ ਹੈਗੇ ਆ ਉਹਨਾਂ ਨੂੰ ਹੁਣ ਗਾਲਾਂ ਬਹੁਤ ਪੈ ਰਹੀਆਂ। ਬਹੁਤ ਪ੍ਰੋਗਰੈਸਿਵ ਜਿਹੜੇ ਆ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੇ ਮੈਂਸ਼ਨ ਆ ਉਹਨਾਂ ਨੂੰ ਮਿਚ ਮਕੌਨਲ ਕਹਿ ਰਹੇ ਹੈਗੇ ਆ। ਜੀ ਬਿਲਕੁਲ। ਸੋ ਅੰਦਰ ਦਾ ਰੇੜਕਾ ਜਿਹੜਾ ਆ ਡੈਮੋਕ੍ਰੇਟ ਪਾਰਟੀ ਦਾ ਉਹ ਵੀ ਹੌਲੀ ਹੌਲੀ ਉੱਭਰ ਕੇ ਖਾਸ ਕਰਕੇ ਬਾਹਰ ਜਿਹੜਾ ਆ ਰਿਹਾ। ਇਹ ਤਾਂ ਜਿਹੜੇ ਜੋ ਮੈਂਸ਼ਨ ਆ ਉਹਨਾਂ ਦੇ ਨਾਲ ਤਾਂ ਲੈ ਕੇ ਹੁਣ ਇਹਨਾਂ ਦੇ ਸਿੰਘ ਤਾਂ ਜਿਹੜੇ ਚਿਰ ਤੋਂ ਹੀ ਫਸੇ ਹੈਗੇ ਆ। ਅਜਿਹੇ ਬਿੱਲਸ ਨੂੰ ਪਾਸ ਹੋਣ ਦੇ ਲਈ 60 ਸੈਨੇਟ ਵੋਟਾਂ ਦੀ ਜਿਹੜੀ ਉਹ ਜ਼ਰੂਰਤ ਰਹੂਗੀ ਜੇ ਫਿਲਬਸਟਰ ਨੂੰ ਓਵਰਕਮ ਕਰਨਾ ਹੈ। ਪਾਸ ਫਿਰ ਵੀ ਹੋ ਸਕਦਾ ਹੈ, ਪਰ ਜੇ ਦੂਜੇ ਪਾਸਿਓਂ ਕਿਸੇ ਨੇ ਫਿਲਬਸਟਰ ਜਿਹੜਾ ਆ ਉਹ ਕਰ ਦਿੱਤਾ ਫਿਰ ਜਿਹੜਾ ਆ ਉਸ ਬਿੱਲ ਬੇਸਿਕਲੀ ਉਹ ਡੈੱਡ ਹੋ ਜਾਂਦਾ ਆ। ਉਹ ਉੱਥੇ ਜਿਹੜਾ ਉਸ 'ਤੇ ਪਾਸ ਜਿਹੜੇ ਹੋਣ ਦੀ ਉਮੀਦ ਨਹੀਂ ਹੈ। ਜੇ 60 ਆਲਰੇਡੀ ਤੁਹਾਡੇ ਕੋਲ ਸੈਨੇਟ 'ਚ ਵੋਟਾਂ ਹੋਣ ਤਾਂ ਫਿਰ ਜਿਹੜਾ ਫਿਲਬਸਟਰ ਤੋਂ ਬਗੈਰ ਵੀ ਜਿਹੜਾ ਕੋਈ ਵੀ ਬਿੱਲ ਜਿਹੜਾ ਆ ਉਹ ਪਾਸ ਕੀਤਾ ਜਾ ਸਕਦਾ ਆ। ਸੋ ਇਹ ਦੂਜੇ ਪਾਸੇ ਫਿਲਬਸਟਰ ਨੂੰ ਵੀ ਐਂਡ ਕਰਨ ਦੀ ਜਿਹੜੇ ਡੈਮੋਕ੍ਰੇਟਸ ਆ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਇਕੋਨਮੀ ਨਾਲ ਜੁੜੀ ਹੋਈ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਗੱਲ ਦੇ ਜਾਈਏ, ਟ੍ਰੈਜਰੀ ਸੈਕਟਰੀ NTL ਨਾ ਉਹਨਾਂ ਨੇ ਅੱਜ ਜਿਹੜਾ ਇਹ ਬਿਆਨ ਦਿੱਤਾ ਆ। ਜਿਹੜੀ ਫੈਡਰਲ ਰਿਜ਼ਰਵ ਦੀ ਚੇਅਰਵੂਮਨ ਹੈਗੀ ਆ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਰਹੀ ਆ, ਅਤੇ ਹੁਣ ਜਿਹੜੇ ਟ੍ਰੈਜਰੀ ਸੈਕਟਰੀ ਆ ਉਹਨਾਂ ਨੇ ਕਿਹਾ ਵੀ ਹਾਇਰ ਇੰਟਰਸਟ ਰੇਟ ਵੁੱਡ ਬੀ ਗੁੱਡ ਫਾਰ ਕੰਟਰੀ। ਸੋ ਇੱਕ ਹਿਸਾਬ ਦੇ ਨਾਲ ਇਹ ਇਸ਼ਾਰਾ ਜਿਹੜਾ ਉਹ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵਿਆਜ ਦੀਆਂ ਦਰਾਂ ਆ ਉਸ ਨੂੰ ਵਧਾਇਆ ਜਾ ਸਕਦਾ ਆ। ਇਹਨਾਂ ਦੇ ਜਿਹੜੇ ਕਹਿੰਦੇ ਵੀ ਪਲਾਨ ਦੇ ਤਹਿਤ ਜੇ ਇਹ ਇੰਟਰਸਟ ਰੇਟ ਇੱਦਾਂ ਵਧਾਉਂਦੇ ਆ ਤਾਂ $400 ਬਿਲੀਅਨ ਐਕਸਟਰਾ ਜਿਹੜਾ ਆ ਉਹ ਇਸ ਦੇ ਨਾਲ ਜਿਹੜਾ ਉਹ ਹੋਊਗਾ। ਅਤੇ ਕਹਿੰਦੇ ਵੀ ਇਨਫਲੇਸ਼ਨ ਓਵਰਰਨ ਕਰਨ ਦੇ ਲਈ ਇਹ ਜਿਹੜੀ ਲੈਵਲ ਆਫ ਸਪੈਂਡਿੰਗ ਜਿਹੜੀ ਉਹਨਾਂ ਨੇ ਕਿਹਾ ਆ ਵੀ ਉਹ ਇਨਫ ਨਹੀਂ ਹੈਗੀ ਵੀ ਇਨਫਲੇਸ਼ਨ ਓਵਰਰਨ ਨੂੰ ਜਿਹੜਾ ਆ ਉਹ ਕਰ ਸਕੀਏ। ਸੋ ਕਹਿੰਦੇ ਵੀ ਇਨ ਦੀ ਐਂਡ ਜਿਹੜਾ ਆ ਉਹ ਹਾਇਰ ਇੰਟਰਸਟ ਰੇਟ ਇਸ ਇਨਵਾਇਰਮੈਂਟ ਦੇ ਵਿੱਚ ਜਿੱਥੇ ਮਹਿੰਗਾਈ ਦਰ ਇਸ ਟਾਈਮ ਲਗਾਤਾਰ ਤਾਂ ਨੂੰ ਜਿਹੜੀ ਉਹ ਜਾਰੀ ਹੈਗੀ ਆ, ਉਹ ਇੱਕ ਗੁੱਡ ਪੁਆਇੰਟ ਆਫ ਵਿਊ ਹੈਗਾ ਆ। ਫੈਡ ਦਾ ਪੁਆਇੰਟ ਆਫ ਵਿਊ ਕਹਿੰਦੇ ਵੀ ਇਹੀ ਆ,
ਵੀ ਸੁਸਾਇਟੀ ਦੇ ਪੁਆਇੰਟ ਆਫ ਵਿਊ ਦੇ ਲਈ ਇਹ ਇੱਕ ਬੈਨੀਫੀਸ਼ੀਅਲ ਚੀਜ਼ ਜਿਹੜੀ ਆ ਉਹ ਸਾਬਤ ਹੋ ਸਕਦੀ ਹੈ। ਬਲੂਮਬਰਗ ਨਿਊਜ਼ ਦੇ ਨਾਲ ਇਹਨਾਂ ਨੇ ਗੱਲਬਾਤ ਜਿਹੜੀ ਕਰਦੇ ਹੋਏ ਇਹ ਦੱਸਿਆ ਹੈਗਾ ਆ। ਸੋ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ $4 ਟ੍ਰਿਲੀਅਨ ਜਿਹੜੀ ਆ ਸਪੈਂਡਿੰਗ ਪ੍ਰਪੋਜ਼ਲ ਜਿਹੜਾ ਉਹ ਰੱਖਿਆ ਆ। ਕਹਿੰਦੇ ਵੀ ਇਹ ਇੱਕ ਪੋਜ਼ੀਟਿਵ ਹੈਗਾ ਆ ਕੰਟਰੀ ਦੇ ਲਈ। ਇਹ ਜਿਹੜਾ ਬਜਟ ਪ੍ਰਪੋਜ਼ਲ ਸੀਗਾ ਕਹਿੰਦੇ ਵੀ ਈਵਨ ਇਸ ਦੇ ਨਾਲ ਜੇ ਇੰਟਰਸਟ ਰੇਟ ਵੱਧਦੇ ਵੀ ਆ ਤਾਂ ਉਹ ਇਸ ਚੀਜ਼ ਤੋਂ ਪਿੱਛੇ ਜਿਹੜਾ ਇੱਕ ਹਿਸਾਬ ਦੇ ਨਾਲ ਨਹੀਂ ਹਟਣਗੇ, ਉਹ ਇਸ ਦਾ ਸਮਰਥਨ ਜਿਹੜਾ ਉਹ ਕਰਨਗੇ। ਜੀ, ਸੋ ਇਹਨਾਂ ਦੇ ਇਸੇ ਬਿਆਨ ਤੋਂ ਬਾਅਦ ਜਿਹੜੀ ਸੋਨੇ ਦੀ ਕੀਮਤ ਆ ਉਹ ਇੱਕਦਮ ਜਿਹੜੀ ਘਟਣੀ ਸ਼ੁਰੂ ਹੋ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੈਗੇ ਆ, ਉਹ ਲੈਟਿਨ ਅਮਰੀਕਾ ਨੂੰ ਗਏ ਹੈਗੇ ਆ। ਗਵਾਟੇਮਾਲਾ ਪਹਿਲਾ ਮੁਲਕ ਆ, ਉਸ ਤੋਂ ਬਾਅਦ ਉਹ ਮੈਕਸੀਕੋ ਦੇ ਵਿੱਚ ਜਾਣਗੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਵੀ ਕਿਉਂ ਇੰਨੇ ਸਾਰੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹ ਉਹਨਾਂ ਮੁਲਕਾਂ ਨੂੰ ਛੱਡ ਕੇ ਇੱਥੇ ਆ ਰਹੇ ਆ। ਫਲੋਰੀਡਾ ਦੇ ਕਾਂਗਰਸਮੈਨ ਇੱਕ ਰਿਪਬਲਿਕਨ ਹੈਗੇ ਆ, ਉਹ ਕਹਿੰਦੇ ਵੀ $5 ਬਿਲੀਅਨ ਦਾ ਜਿਹੜਾ ਬਿਜ਼ਨਸ ਆ, ਜਿਹੜੇ ਇਹ ਕਿਊਟੀਜ਼ ਹੈਗੇ ਆ, ਕਿਊਟੀਜ਼ ਉਹਨਾਂ ਨੂੰ ਕਹਿੰਦੇ ਵੀ ਜਿਹੜੇ ਇਲੀਗਲੀ ਬੰਦੇ ਲੰਘਾਉਂਦੇ ਆ ਉਹਨਾਂ ਦਾ ਹੋ ਗਿਆ ਹੈਗਾ ਆ ਵੀ ਬਹੁਤ ਜ਼ਿਆਦਾ ਉਹ ਪੈਸੇ ਲੈ ਰਹੇ ਆ ਲੋਕਾਂ ਤੋਂ ਇਲੀਗਲੀ ਲੰਘਾਉਣ ਦੇ ਲਈ। ਸੋ ਉਸ ਨੂੰ ਉਹ ਲੇਟਰ ਔਨ ਜਿਹੜੇ ਆ ਕ੍ਰਿਪਟੋ ਕਰੰਸੀ ਦੇ ਵਿੱਚ ਖਰੀਦਣ ਦੇ ਲਈ ਵਰਤਣਗੇ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਜਦੋਂ ਕਮਲਾ ਹੈਰਿਸ ਉੱਥੇ ਜਿਹੜੇ ਗਵਾਟੇਮਾਲਾ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਮਿਲੇ ਅਤੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਖਾਸ ਗੱਲਬਾਤ ਕੀਤੀ ਹੈਗੀ ਆ, ਹਿਊਮਨ ਟਰੈਫਿਕਿੰਗ ਦੇ ਉੱਤੇ। ਅਤੇ ਗਵਾਟੇਮਾਲਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਰੈਡੀ ਹੈਗਾ ਜਿਹੜੇ ਕਿਊਟੀਜ਼ ਆ ਜਿਹੜੇ ਲੋਕਾਂ ਨੂੰ ਇਲੀਗਲੀ ਲੰਘਾਉਂਦੇ ਆ ਅਤੇ ਪੈਸੇ ਲੈਂਦੇ ਆ ਉਹਨਾਂ ਨੂੰ US ਜਿਹੜਾ ਆ ਐਕਸਟ੍ਰਾਡਾਈਟ ਕਰ ਸਕਦਾ ਹੈਗਾ। US ਨੂੰ ਉਹ ਦੇ ਦੇਣਗੇ ਜੇ ਉਹ ਬੰਦੇ ਫੜ ਲੈਣ। ਪਰ ਹੁਣ ਜਿੱਥੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਆ, ਕਈ ਵਾਰੀ ਤਾਂ ਸਰਕਾਰਾਂ ਹੀ ਜਿਹੜੀਆਂ ਆ ਉਹ ਨਾਲ ਰਲੀਆਂ ਹੁੰਦੀਆਂ ਹੈਗੀਆਂ। ਜੀ ਬਿਲਕੁਲ। ਸੋ ਇਹ ਇਹਨਾਂ ਦੇ ਜਿਹੜੇ ਜਿਹੜੇ ਆਫਿਸ ਆ ਉਹਨਾਂ ਦੇ ਦੁਆਰਾ ਇਸ ਚੀਜ਼ ਨੂੰ ਜ਼ਿਆਦਾ ਪ੍ਰਮੋਟ ਜਾਂ ਕਹਿ ਲਓ ਵੀ ਉਹ ਗੱਲ ਨੂੰ ਧੱਕਿਆ ਜਾ ਰਿਹਾ ਹੈਗਾ ਆ ਵੀ ਅਸੀਂ ਇਸ ਦੀ ਜੜ੍ਹ ਨੂੰ ਜਿਹੜਾ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਸਦਰਨ ਬਾਰਡਰ ਦੇ ਉੱਤੇ ਮੈਕਸੀਕਨ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਇਨਫਲਕਸ ਹੈਗਾ ਆ ਮਾਈਗਰੈਂਟਸ ਦਾ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਉੱਥੇ ਆ ਰਹੇ ਆ, ਜਿਨ੍ਹਾਂ ਦੇ ਵਿੱਚ ਬੱਚੇ ਵੀ ਆ, ਨਾਬਾਲਗ ਬੱਚੇ ਵੀ ਜਿਹੜੇ ਉਸ ਦੇ ਵਿੱਚ ਸ਼ਾਮਲ ਹੈਗੇ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਾਇਓਟੀਜ਼ ਅਤੇ ਹੋਰ ਕਈ ਕੁਛ ਜਿਹੜੇ ਇਸ ਦੇ ਵਿੱਚ ਮੁੱਦੇ ਜਿਹੜੇ ਉਹ ਜੁੜਦੇ ਨੇ। ਗਵਾਟੇਮਾਲਾ ਸਿਟੀ ਨੂੰ ਜਦੋਂ 에ਅਰਫੋਰਸ 2 ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈਰਿਸ ਨੇ ਬੋਰਡ ਕੀਤਾ ਸੀਗਾ, ਉਸ ਤੋਂ ਜਿਹੜਾ ਕੁਛ ਚਿਰ ਬਾਅਦ ਇੱਕ ਟੈਕਨੀਕਲ ਇਸ਼ੂ ਦੇ ਕਰਕੇ 에ਅਰਫੋਰਸ 2 ਉਸ ਨੂੰ ਲੈਂਡ ਕਰਨਾ ਪਿਆ। ਪਰ ਜਦੋਂ ਉੱਤਰ ਕੇ ਜਿਹੜੇ ਆਏ ਉਹਨਾਂ ਨੇ ਕਿਹਾ ਵੀ ਕੋਈ ਸੇਫਟੀ ਕੰਸਰਨ ਜਿਹੜਾ ਉਹ ਨਹੀਂ ਸੀਗਾ, ਮੈਂ ਠੀਕ ਹਾਂ ਇੱਦਾਂ ਜਿਹੜਾ ਉਹਨਾਂ ਦਾ ਬਿਆਨ ਸੀਗਾ। ਅਤੇ ਉਹਨਾਂ ਨੇ ਕਿਹਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਪ੍ਰੇਅਰ ਅਰਦਾਸ ਵੀ ਜਿਹੜੀ ਉਸ ਦੇ ਵਿੱਚ ਕੀਤੀ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਗਵਾਟੇਮਾਲਾ ਦੇ ਮਿਨਿਸਟਰ ਜਿਹੜਾ ਉਹਨਾਂ ਦਾ ਫੋਰਨ ਅਫੇਅਰਸ ਦਾ ਪੈਡਰੋ ਬਰੋਲੋ, ਉਹਨਾਂ ਨੇ ਜਿਹੜਾ ਹੈਰਿਸ ਹੁਣਾਂ ਨੂੰ ਆ ਕੇ ਉਸ ਦਾ ਜਿਹੜਾ ਉਹ ਸਵਾਗਤ ਕੀਤਾ ਸੀਗਾ। ਸੋ ਦੇਖਦੇ ਹਾਂ ਵੀ ਜਿਹੜੇ ਕਈ ਮਹੀਨਿਆਂ ਤੋਂ ਇਹਨਾਂ ਨੂੰ ਇਸ ਇਸ਼ੂ ਦੇ ਲਈ ਜਿਹੜਾ ਆ ਚਾਰਜ ਬਣਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਦੌਰਾ, ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਆਈ ਥਿੰਕ ਔਨਲਾਈਨ ਵਗੈਰਾ ਜਿਹੜੀਆਂ ਮੀਟਿੰਗਸ ਆ ਸਦਰਨ ਲੈਟਿਨ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਜਿਹੜਾ 74ਵਾਂ ਜਿਹੜਾ ਉਹ ਦਿਨ ਸੀਗਾ, ਕਹਿੰਦੇ ਵੀ ਜਦੋਂ ਤੱਕ ਇਹਨਾਂ ਨੇ US ਬਾਰਡਰ ਨੂੰ ਅਜੇ ਤੱਕ ਵਿਜ਼ਿਟ ਜਿਹੜਾ ਉਹ ਨਹੀਂ ਕੀਤਾ ਸੀ, ਜਦੋਂ ਤੋਂ ਇਹਨਾਂ ਨੂੰ ਇਸ ਦੇ ਇੰਚਾਰਜ ਜਿਹੜਾ ਉਹ ਲਾਇਆ ਗਿਆ ਸੀਗਾ ਇਮੀਗ੍ਰੈਂਟ ਜਿਹੜੇ ਮਾਈਗਰੈਂਟ ਇਨਫਲੈਕਸ ਜਿਹੜਾ ਆ ਰਿਹਾ ਆ ਉਸ ਨੂੰ ਰੋਕਣ ਦੇ ਲਈ ਜਾਂ ਸੁਧਾਰਨ ਦੇ ਲਈ। ਜੀ, ਅਗਲੀ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਹਫ਼ਤੇ ਪਹਿਲਾਂ ਇੱਕ ਜਿਹੜਾ ਆ 6 ਸਾਲ ਦਾ ਬੱਚਾ ਸੀ, ਜਦੋਂ ਉਹ ਆਪਣੀ ਮਦਰ ਦੇ ਨਾਲ ਜਾ ਰਿਹਾ ਸੀ ਸਕੂਲ ਨੂੰ ਅਤੇ ਰੋਡ ਰੇਜ ਦੇ ਸੰਬੰਧ ਦੇ ਵਿੱਚ ਗੋਲੀ ਚਲਾਤੀ ਅਤੇ ਉਸ ਦੀ ਜਿਹੜੀ ਮੌਤ ਹੋ ਗਈ ਸੀ। ਮਈ 21 ਨੂੰ ਇਹ ਹੋਈ ਸੀ। ਉਹਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਏਰੀਏ 'ਚ ਇੱਕ ਕਪਲ ਨੂੰ, 2 ਜਾਣਿਆਂ ਨੂੰ, 24 ਸਾਲਾਂ ਦਾ ਬੰਦਾ ਮਾਰਕਸ ਐਂਥਨੀ ਐਰਜ਼ ਅਤੇ 23 ਸਾਲਾਂ ਦੀ ਜਿਹੜੀ ਲੇਡੀ ਆ ਵਿਨ ਲੀ, ਦੋਨਾਂ ਨੂੰ ਹੀ ਅਰੈਸਟ ਕੀਤਾ ਗਿਆ ਹੈਗਾ ਆ। ਸੋ ਇਹ ਪੂਰੇ ਨੈਸ਼ਨਲ ਲੈਵਲ 'ਤੇ ਬਹੁਤ ਹਾਈਲਾਈਟ ਹੋਇਆ ਸੀ ਵੀ ਦੇਖੋ ਰੋਡ ਰੇਜ ਦੇ ਵਿੱਚ ਵੀ ਕਿੱਦਾਂ ਇੱਕ ਛੋਟੇ ਬੱਚੇ ਨੂੰ ਵੀ ਜਿਹੜੀ ਗੋਲੀ ਮਾਰ ਦਿੱਤੀ ਗਈ ਆ। $5 ਲੱਖ ਦਾ ਜਿਹੜਾ ਇਨਾਮ ਸੀਗਾ ਜਿਹੜਾ ਕੋਈ ਇਨਫੋਰਮੇਸ਼ਨ ਦੇਵੇ। ਸੋ ਔਰੇਂਜ ਕਾਉਂਟੀ ਜੇਲ੍ਹ ਦੇ ਵਿੱਚ ਇਹ ਜਿਹੜਾ ਕਪਲ ਆ ਦੋਨਾਂ ਨੂੰ ਹੀ ਰੱਖਿਆ ਗਿਆ ਆ। $1 ਮਿਲੀਅਨ ਦੀ ਦੋਨਾਂ ਦੀ ਅਲੱਗ-ਅਲੱਗ $1 ਮਿਲੀਅਨ ਦੀ ਜਿਹੜੀ ਬੇਲ ਆ ਉਹ ਰੱਖੀ ਗਈ ਆ। ਜੀ ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਾਕਿਸਤਾਨ ਦੇ ਵਿੱਚ ਇੱਕ ਜਿਹੜਾ ਆ ਉਹ ਹਾਦਸਾ ਵਾਪਰਿਆ ਹੈ, ਰੇਲ ਹਾਦਸਾ ਜਿਹੜਾ ਉਹ ਵਾਪਰਿਆ ਆ। ਇਸ ਦੇ ਵਿੱਚ 33 ਜਾਣਿਆਂ ਦੇ ਮੌਤ ਦੀ ਜਿਹੜੀ ਉਹ ਖਬਰ ਆ ਹਰਜੋਤ ਸਿੰਘ ਜੀ ਆ ਰਹੀ ਹੈਗੀ ਹੈ। ਕਹਿੰਦੇ ਵੀ ਗੱਡੀ ਜਿਹੜੀ ਆ, ਰੇਲ ਗੱਡੀ ਆ, ਉਹ ਡੀਰੇਲ ਹੋ ਗਈ ਸੀਗੀ, ਲੀਹੋਂ ਜਿਹੜੀ ਉਹ ਲੱਥ ਗਈ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਹਾਦਸਾ ਵਾਪਰਿਆ ਹੈਗਾ ਆ। ਇੱਕ 150 ਪੁਰਾਣੇ ਜਿਹੜਾ ਉਹਨਾਂ ਦਾ ਜਿਹੜਾ ਰੇਲਵੇ ਸਿਸਟਮ ਉਦੋਂ ਦਾ ਹੀ ਆ, ਜਦੋਂ ਦਾ ਅੰਗਰੇਜ਼ ਜਿਹੜੇ ਆ ਉੱਥੇ ਬਣਾ ਕੇ ਗਏ ਸੀ, ਉਸ ਟਾਈਮ ਦੇ ਉੱਤੇ ਇਕੱਠਾ ਹੀ ਸੀਗਾ ਸਾਰਾ। ਸੋ ਪਾਕਿਸਤਾਨ ਰੇਲਵੇ ਦੇ ਜਿਹੜੇ ਸਪੋਕਸ ਪਰਸਨ ਉਹਨਾਂ ਨੇ ਕਿਹਾ ਵੀ 33 ਜਿਹੜੀਆਂ ਆ ਜਿਹੜੀਆਂ ਬੋਡੀਜ਼ ਆ, ਡੈਡ ਬੋਡੀਜ਼ ਆ, ਲਾਸ਼ਾਂ ਆ, ਉਹ ਬਰਾਮਦ ਜਿਹੜੀਆਂ ਹੋਈਆਂ ਆ, ਹੁਣ ਤੱਕ ਰਿਕਵਰ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ 2 ਰੇਲਵੇ ਦੇ ਅਧਿਕਾਰੀ ਵੀ ਆ। 100 ਤੋਂ ਵੱਧ ਲੋਕ ਜਿਹੜੇ ਆ ਜ਼ਖਮੀ ਹੋਏ ਇਸ ਦੇ ਵਿੱਚ ਦੱਸੇ ਜਿਹੜੇ ਉਹ ਜਾਂਦੇ ਨੇ। ਸੋ ਦੂਜੇ ਪਾਸੇ ਜਿਹੜੀ ਆ ਲੀਹੋਂ ਲੱਥ ਕੇ ਜਿਹੜੀ ਆ ਦੂਜੇ ਰੇਲਵੇ ਟਰੈਕ ਦੇ ਉੱਤੇ ਜਿਹੜੀ ਇਹ ਪਹੁੰਚ ਗਈ ਸੀਗੀ, ਗੋਟਕੀ ਜਿਹੜੇ ਆ ਇਹ ਜ਼ਿਲ੍ਹੇ ਦੇ ਵਿੱਚ, ਉੱਥੇ ਇਹ ਰੇਲ ਹਾਦਸਾ ਵਾਪਰਿਆ ਹੈਗਾ ਆ। ਅਤੇ ਜਦੋਂ ਹੀ ਕਹਿੰਦੇ ਆ ਵੀ ਦੂਜੀ ਟ੍ਰੇਨ ਆ ਕੇ ਦੂਜੇ ਪਾਸੋਂ ਆ ਕੇ ਵੱਜੀ ਅਤੇ ਉਹਦੇ ਨਾਲ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਡੈਮੇਜ ਹੋ ਗਿਆ ਸੀਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਆਪਾਂ ਲਗਭਗ ਹਰ ਹਫ਼ਤੇ ਹੀ ਗੱਲਬਾਤ ਕਰਦੇ ਹਾਂ ਵੀ ਜਿਹੜਾ ਡਰਾਊਟ ਆ ਉਹ ਇੱਕ ਤਰ੍ਹਾਂ ਨਾਲ ਹੁਣ ਐਮਰਜੈਂਸੀ ਬਣ ਗਿਆ ਹੈਗਾ। ਟੋਟਲੀ ਕਹਿੰਦੇ ਪਈ ਐਮਰਜੈਂਸੀ ਆ। ਜਿਹੜੀਆਂ ਲੇਕਸ ਹੈਗੀਆਂ ਕੈਲੀਫੋਰਨੀਆ ਦੇ ਵਿੱਚ, ਤੁਸੀਂ ਜਦੋਂ ਕਿਤੇ ਲੇਕ ਦੇ ਕਿਸੇ ਦੇ ਵੀ ਕੋਲੋਂ ਲੰਘੋ ਤਾਂ ਬਹੁਤ ਲੋ ਲੈਵਲ 'ਤੇ ਜਿਹੜਾ ਉਹਨਾਂ ਦਾ ਪਾਣੀ ਚਲਾ ਗਿਆ ਹੈਗਾ ਆ। ਅਤੇ 1500 ਦੇ ਕਰੀਬ ਰਿਜ਼ਰਵਾਇਰਸ ਹੈਗੇ ਆ ਸਟੇਟ ਦੇ ਵਿੱਚ। ਗਿਣਤੀ ਤਾਂ ਬਹੁਤ ਵੱਡੀ ਆ, ਪਰ ਸਿਰਫ ਉਹ ਆਪਣੇ 50% ਦੇ ਜਿਹੜਾ ਐਵਰੇਜ ਲੈਵਲ ਆ ਉੱਥੇ ਤੱਕ ਹੈਗੇ ਆ। ਅਤੇ ਗਵਰਨਰ ਗੈਬਨ ਨਿਊਸਮ ਨੇ ਜਿਹੜਾ ਆ ਡਰਾਊਟ ਐਮਰਜੈਂਸੀ 41 ਕਾਉਂਟੀਜ਼ ਦੇ ਵਿੱਚ, ਜਿਹੜੀਆਂ ਟੋਟਲ 58 ਕਾਉਂਟੀਜ਼ ਆ ਕੈਲੀਫੋਰਨੀਆ ਦੀਆਂ, ਉਹਦੇ ਵਿੱਚੋਂ 41 ਕਾਉਂਟੀਜ਼ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਬਹੁਤ ਸਾਰੇ ਜਿਹੜੀਆਂ ਇਹ ਕਾਉਂਟੀਜ਼ ਆ ਉੱਥੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਰਿਸਟ੍ਰਿਕਸ਼ਨ ਲਾ ਦਿੱਤੀ ਗਈ ਆ ਵੀ ਤੁਸੀਂ ਆਪਣੇ ਜਿਹੜੇ ਯਾਰਡ ਹੈਗੇ ਆ, ਫਰੰਟ ਜਾਂ ਬੈਕ ਯਾਰਡ, ਉੱਥੇ ਪਾਣੀ ਨਾ ਯੂਜ਼ ਕਰੋ। ਤੁਹਾਨੂੰ ਜ਼ਰੂਰ ਜਿਹੜੇ ਵੀ ਤੁਸੀਂ ਕਾਉਂਟੀ 'ਚ ਰਹਿੰਦੇ ਆ, ਲੈਟਰਸ ਆਉਂਦੇ ਰਹਿੰਦੇ ਆ, ਜਿਹੜਾ ਵਾਟਰ ਬੋਰਡ ਤੁਹਾਡਾ ਲੋਕਲ ਹੁੰਦਾ ਹੈਗਾ, ਵੀ ਤੁਸੀਂ ਪਾਣੀ ਯੂਜ਼ ਕਰ ਸਕਦੇ ਆ, ਨਹੀਂ ਕਰ ਸਕਦੇ, ਜਾਂ ਤੁਸੀਂ ਕਿਹੜੇ ਦਿਨ ਜਿਹੜਾ ਪਾਣੀ ਯੂਜ਼ ਕਰ ਸਕਦੇ ਆ। ਅਤੇ ਇਸ ਤੋਂ ਵੀ ਵੱਡੀ ਜਿਹੜੀ ਐਮਰਜੈਂਸੀ ਆ ਉਹ ਫਾਇਰ ਨੂੰ ਲੈ ਕੇ ਆ, ਕਿਉਂਕਿ ਇੰਨਾ ਜ਼ਿਆਦਾ ਹੁਣ ਡਰਾਈ ਹੋਇਆ ਆ। ਵਿੰਡਸ ਬਹੁਤ ਚੱਲ ਰਹੀਆਂ ਅੱਜ ਵੀ ਕੈਲੀਫੋਰਨੀਆ ਦੇ ਵਿੱਚ, ਕਹਿੰਦੇ ਵੀ ਹਵਾਵਾਂ 12 ਵਜੇ ਤੋਂ ਬਾਅਦ ਬਹੁਤ ਤੇਜ਼ ਚੱਲਣਗੀਆਂ। ਸੋ ਅੱਗ ਦਾ ਖਤਰਾ ਵੀ ਜਿਹੜਾ ਬਹੁਤ ਜ਼ਿਆਦਾ ਬਣਿਆ ਹੋਇਆ ਹੈਗਾ ਆ। ਜੀ ਬਿਲਕੁਲ। ਸੋ ਧਿਆਨ ਜਿਹੜਾ ਉਹ ਜ਼ਿਆਦਾ ਰੱਖਣਾ ਆ। ਸੋ PG&E ਵਾਲਿਆਂ ਨੇ ਪਿਛਲੇ ਸਾਲ ਵੀ ਪਿਛਲੇ ਹੁਣ ਕੁਛ ਕੁ ਸਾਲਾਂ ਤੋਂ ਲਗਾਤਾਰ ਬਿਜਲੀ ਬੰਦ ਕਰ ਦਿੰਦੇ ਆ, ਖਾਸ ਕਰਕੇ ਜਦੋਂ ਵੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਆਉਂਦੀਆਂ ਨੇ। ਸੋ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ ਵੀ ਭਾਈ ਤੁਸੀਂ ਆਪੋ ਆਪਣਾ ਜਿਹੜਾ ਆ ਇਸ ਚੀਜ਼ ਦਾ ਪ੍ਰਬੰਧ ਕਰਕੇ ਰੱਖਿਓ। ਬਿਜਲੀ ਚੱਲ ਜਾਵੇ ਅਤੇ ਠੰਡਾ ਪਾਣੀ ਜਾਂ ਚੀਜ਼ਾਂ ਨੂੰ ਠੰਡਿਆਂ ਕਰਕੇ ਕਿੱਦਾਂ ਰੱਖਣਾ, ਜਿੰਨਾ ਜਿਹੜੇ ਲਾਈਫ ਸੇਵਿੰਗ ਇਕਵਿਪਮੈਂਟ ਜਿਹੜਾ ਖਾਸ ਕਰਕੇ ਯੂਜ਼ ਕਰਦੇ ਨੇ ਕਿਸੇ ਵੀ ਜਿਹੜੀਆਂ ਉਹ ਬਿਮਾਰੀਆਂ ਤੋਂ ਜਿਹੜਾ ਉਹ ਨਿਜਾਤ ਪਾਉਣ ਦੇ ਲਈ, ਉਹਨਾਂ ਨੂੰ ਤੁਸੀਂ ਕਿੱਦਾਂ ਚਾਰਜ ਕਰਕੇ ਰੱਖਣਾ, ਵੀ ਬੈਟਰੀ ਪਾਵਰ ਕਰਨੀ ਆ ਜਾਂ ਜੋ ਵੀ ਜਿੱਦਾਂ ਵੀ ਆ। ਸੋ ਉਸ ਚੀਜ਼ ਦਾ ਵੀ ਜਿਹੜਾ ਤੁਸੀਂ ਪ੍ਰਬੰਧ ਕਰਕੇ ਜਿਹੜਾ ਉਹ ਤੁਸੀਂ ਰੱਖਿਓ। PG&E ਦੇ ਨਾਲ ਹੋਰ ਵੀ ਕਈ ਜਿਹੜੀਆਂ ਬਿਜਲੀ ਜਿਹੜੀਆਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਆ, ਉਹ ਇੱਦਾਂ ਦੇ ਕੰਮ ਜਿਹੜੀ ਆ ਇਸ ਟਾਈਮ ਕਰ ਸਕਦੀਆਂ ਨੇ। ਸੋ ਇੰਨਾ ਰਾਜਕਨਵੀਰ ਸਿੰਘ ਜੀ ਖਤਰਨਾਕ ਮਾਹੌਲ ਆ। ਕਹਿੰਦੇ ਵੀ 2 ਮਹੀਨੇ ਪਹਿਲਾਂ ਹੀ ਜਿਹੜੀ ਜਿਹੜੀ ਸਨੋ ਪਈ ਹੁੰਦੀ ਪਹਾੜੀਆਂ 'ਤੇ, ਉਹ ਪਿਘਲ ਚੁੱਕੀ ਹੈਗੀ ਆ। 2 ਮਹੀਨੇ ਪਹਿਲਾਂ ਪਿਘਲ ਗਈ ਆ, ਦੇਖ ਲਓ। ਅਤੇ ਜੇ ਆਪਾਂ ਮਨੀ ਵਾਈਜ਼ ਦੱਸਦੇ ਜਾਈਏ, ਕਹਿੰਦੇ ਵੀ ਜਿਹੜਾ ਡਰਾਊਟ ਡਿਜ਼ਾਸਟਰਸ ਆ, ਇਹ US ਨੈਸ਼ਨਲ ਸੈਂਟਰ ਫਾਰ ਐਨਵਾਇਰਮੈਂਟਲ ਇਨਫੋਰਮੇਸ਼ਨ ਦੇ ਮੁਤਾਬਕ 9.3 ਬਿਲੀਅਨ ਡਾਲਰ ਦਾ ਡੈਮੇਜ ਅਤੇ ਲੋਸ ਹੁੰਦਾ ਹੈਗਾ ਆ। ਅਤੇ ਜਿਹੜੀਆਂ ਡਰਾਈ ਕੰਡੀਸ਼ਨਸ ਹੁੰਦੀਆਂ ਆ, ਇਹ ਬਹੁਤ ਖਤਰਨਾਕ ਜਿਹੜੀਆਂ ਵਾਈਲਡ ਫਾਇਰ ਸੀਜ਼ਨ ਨੂੰ ਲੈ ਕੇ ਆਉਂਦੀਆਂ। 2020 ਸੰਨ ਦੇ ਵਿੱਚ 4.1 ਮਿਲੀਅਨ ਏਕੜਸ ਜਿਹੜੇ ਆ ਉਹ ਅੱਗ ਦੀ ਭੇਂਟ ਚੜ੍ਹ ਗਏ ਸੀ, ਅਤੇ ਹਜ਼ਾਰਾਂ ਹੀ ਬਿਲਡਿੰਗਾਂ ਜਿਹੜੀਆਂ ਸੜ ਕੇ ਤਬਾਹ ਹੋ ਗਈਆਂ ਸੀ, ਅਤੇ 31 ਲੋਕਾਂ ਦੀ ਜਿਹੜੀ ਮੌਤ ਹੋਈ ਸੀ ਪਿਛਲੇ ਸਾਲ 2020 ਦੇ ਵਿੱਚ। ਸੋ ਪਿਛਲੇ ਜਿਹੜੇ ਸਾਲ ਆ ਬਹੁਤ ਮਾੜੇ ਨਿਕਲੇ ਆ।
ਤੇ ਜੇ ਇਸ ਦੇ ਉੱਤੇ ਮਤਲਬ ਇਕੱਲੀ ਸਰਕਾਰ ਹੀ ਨਹੀਂ, ਸਾਰਿਆਂ ਨੂੰ ਹੀ ਜਿਹੜਾ ਇਸ ਦਾ ਜਿਹੜਾ ਖੁਦ ਵੀ ਜਿਹੜਾ ਉਹ ਧਿਆਨ ਰੱਖਣਾ ਪੈਣਾ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਰਸਨਿਸਟ ਹੁੰਦੇ ਆ, ਜਿਹੜੇ ਸ਼ਦਾਈ ਲੋਕ ਆ, ਜਾਣਬੁੱਝ ਕੇ ਅੱਗ ਲਾਉਣ ਵਾਲੇ ਵੀ ਹੁੰਦੇ ਆ। ਇਹਨਾਂ ਨੂੰ ਤਾਂ ਹੁਣ ਫਿਰ ਚਾਹੀਦਾ ਵੀ ਉਹਨਾਂ ਉੱਤੇ ਜਿਹੜੀ ਕੜੀ ਨਜ਼ਰ ਰੱਖਣ, ਕਿਉਂਕਿ ਉਹਨਾਂ ਦੀ ਕਿਸੇ ਦੀ ਵੀ ਜਿਹੜੀ ਕਿਸੇ ਦੀ ਚਾਹੇ ਅਣਗਹਿਲੀ ਕਰਕੇ ਤੇ ਜਾਂ ਕਿਸੇ ਨੇ ਜਾਣਬੁੱਝ ਕੇ ਲਾਈ ਹੋਵੇ ਅੱਗ ਆ, ਉਸ ਨੂੰ ਕਾਬੂ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਿਰ ਸਮਾਂ ਵੀ ਲੱਗਦਾ ਆ, ਰਿਸੋਰਸਿਸ ਵੀ ਲੱਗਦੇ ਆ, ਤੇ ਕਈ ਜਿਹੜੇ ਲੋਕਾਂ ਦੀਆਂ ਜਾਨਾਂ ਵੀ ਜਿਹੜੀਆਂ ਉਹ ਚਲੇ ਜਾਂਦੀਆਂ ਨੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਿਸ਼ਰ ਪ੍ਰਾਈਸ ਕਾਫੀ ਇੱਕ ਮੰਨਿਆ ਪ੍ਰਮੰਨਿਆ ਨਾਮ ਹੈਗਾ, ਖਾਸ ਕਰਕੇ ਬੱਚਿਆਂ ਦੇ ਜਿਹੜੇ ਖਿਡੌਣਿਆਂ ਦੇ ਵਿੱਚ ਲੈ ਕੇ। ਹਾਊਸ ਦੀ ਇੱਕ ਜਿਹੜੀ ਕਮੇਟੀ ਹੈਗੀ ਆ ਓਵਰਸਾਈਟ ਅਤੇ ਰੀਫਾਰਮ, ਉਹਨਾਂ ਨੇ ਇਸ ਅੱਜ ਕੰਪਨੀ ਦੀ ਕਾਫੀ ਜ਼ਿਆਦਾ ਜਿਹੜੀ ਉਹ ਝਾੜ ਪਾਈ ਆ। ਖਾਸ ਕਰਕੇ ਉਹਨਾਂ ਦਾ ਇੱਕ ਜਿਹੜਾ ਪ੍ਰੋਡਕਟ ਜਿਹੜਾ ਕਿ ਰੌਕ ਐਂਡ ਪਲੇ ਕਰਕੇ ਜਿਹੜਾ ਆ, ਜਿਸ ਦੇ ਵਿੱਚ ਇਨਫੈਂਟ ਆ, ਛੋਟੇ ਬੱਚੇ ਆ, ਨਵਜਨਮੇ ਬੱਚੇ ਆ, ਉਹਨਾਂ ਨੂੰ ਸਵਾਉਣ ਦੇ ਲਈ ਹੁੰਦਾ ਆ। ਕਹਿੰਦੇ ਵੀ ਇਸ ਕੰਪਨੀ ਨੇ ਇਸ ਚੀਜ਼ ਦੀ ਪੁਸ਼ਟੀ ਕਰਨ ਦੇ ਵਿੱਚ ਨਾਕਾਮ ਰਹੇ ਆ ਵੀ ਇਹ ਸੁਰੱਖਿਅਤ ਸੀਗਾ, ਅਤੇ ਬਹੁਤ ਸਾਰੀਆਂ ਜਿਹੜੀਆਂ ਵਾਰਨਿੰਗ ਸੀਗੀਆਂ, ਚੇਤਾਵਨੀਆਂ ਸੀਗੀਆਂ, ਉਹਨਾਂ ਨੂੰ ਇਹਨਾਂ ਨੇ ਅਣਗੌਲਿਆਂ ਕੀਤੇ, ਜਿਸ ਕਰਕੇ ਜਿਹੜੀ ਇਹ ਡੇਂਜਰਸ ਹੋਈ। ਪਿਛਲੇ 10 ਸਾਲਾਂ ਤੋਂ ਉਹਦਾ ਇਹ ਮਾਰਕੀਟ ਦੇ ਵਿੱਚ ਹੈਗਾ। ਇਸ ਦੇ ਕਰਕੇ 30 ਜਿਹੜੇ ਇਨਫੈਂਟ ਬੱਚੇ ਆ ਇਸ ਪ੍ਰੋਡਕਟ ਨੂੰ ਯੂਜ਼ ਕਰਨ ਦੇ ਦੌਰਾਨ ਉਹਨਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ। ਸੋ ਇਹਨਾਂ ਨੇ 2019 ਦੇ ਵਿੱਚ ਜਿਹੜੇ ਆ ਉਹ ਵੋਲੰਟੀਅਰਲੀ ਰੀਕਾਲ ਕੀਤੇ ਸੀਗੇ। ਤਕਰੀਬਨ 5 ਮਿਲੀਅਨ ਇਹ ਜਿਹੜੇ ਸੈੱਟ ਆ, ਇਹਨਾਂ ਨੇ ਜਿਹੜੇ ਬੱਚਿਆਂ ਨੂੰ ਸਵਾਉਣ ਵਾਲੇ ਰੌਕ ਐਂਡ ਪਲੇਸ ਜਿਹੜੇ ਕਰਕੇ ਆ, ਉਹ ਇਹਨਾਂ ਨੇ ਵੇਚੇ ਸੀਗੇ। ਸੋ ਇਹ ਜਿਹੜਾ ਹੁਣ ਕਾਫੀ ਵੱਡਾ ਜਿਹੜਾ ਇਸ ਟਾਈਮ ਰੌਲਾ ਰੱਪਾ ਚੱਲ ਰਿਹਾ ਹੈ। ਹਾਊਸ ਓਵਰਸਾਈਟ ਤੇ ਰੀਫਾਰਮ ਚੇਅਰ ਨੇ ਕਿਹਾ ਆ ਵੀ ਇਹ ਆਊਟਰੇਜਸ ਆ, ਅਤੇ ਕਹਿੰਦੇ ਵੀ ਜੇ ਮੇਰੀ ਮੰਨੋ ਤਾਂ ਇਹ ਇੱਕ ਕ੍ਰਿਮੀਨਲ ਜਿਹੜੀ ਕਾਰਵਾਈ ਆ ਫਿਸ਼ਰ ਪ੍ਰਾਈਸ ਨੇ ਜਿਹੜੀ ਉਹ ਕੀਤੀ ਹੈਗੀ ਆ। ਜੀ, ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ ਫ੍ਰੈਜ਼ਨੋ। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559 770 7705।
ਸਮਰਾ ਐਕਸਪ੍ਰੈਸ ਫ੍ਰੈਜ਼ਨੋ ਵਾਲਿਆਂ ਦੇ ਬਹੁਤ ਹੀ ਖੁੱਲੀ ਡੁੱਲੀ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਹੈ। $100 ਪਰ ਟਰੱਕ ਪਰ ਮੰਥ ਪ੍ਰਾਈਸ ਹੈ। 24 ਆਵਰ ਵੀਡੀਓ ਸਰਵੇਲੈਂਸ ਵਿਦ ਸਿਕਿਉਰਿਟੀ ਐਂਡ ਲਾਈਟਸ ਉਪਲਬਧ ਹੈ। ਇਹਨਾਂ ਦੇ ਨਾਲ ਹੀ ਇੱਕ ਵੱਖਰਾ ਯਾਰਡ ਰੈਂਟ ਤੇ ਅਵੇਲੇਬਲ ਹੈ। 3 ਆਫਿਸ ਸਪੇਸ ਵੀ ਹਨ। ਇਹਨਾਂ ਦੇ ਵੇਅਰ ਹਾਊਸ ਵਿਦ ਡੌਕਸ ਵੀ ਅਵੇਲੇਬਲ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 559 994 7916 559 994 7916। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ। ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808 All loans approval are ਕੋਵਿਡ-19 ਦਾ ਟੀਕਾਕਰਨ ਕਰਾਉਣਾ ਸਾਡੇ ਪਰਿਵਾਰਾਂ ਦੀ ਖੁਸ਼ੀਆਂ ਵਾਪਸ ਲਿਆਉਣ ਲਈ ਮਹੱਤਵਪੂਰਨ ਹੈ। ਫਾਈਜ਼ਰ ਦੇ ਟੀਕੇ 12 ਸਾਲ ਤੇ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਿਤ ਹੋਏ ਹਨ। ਇਹ ਉਹੀ ਟੀਕਾ ਹੈ ਜੋ ਲੱਖਾਂ ਕੈਲੀਫੋਰਨੀਆ ਵਾਸੀਆਂ ਨੇ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਕੈਲੀਫੋਰਨੀਆ ਵਿਸ਼ੇਸ਼ ਤੌਰ ਤੇ ਨੌਜਵਾਨਾਂ ਲਈ ਹੋਰ ਨਵੇਂ ਵੈਕਸੀਨ ਕਲੀਨਿਕ ਜੋੜ ਰਿਹਾ ਹੈ। ਇਕੱਠੇ ਮਿਲ ਕੇ ਅਸੀਂ ਇਸ ਮਹਾਮਾਰੀ ਨੂੰ ਖਤਮ ਕਰ ਸਕਦੇ ਹਾਂ। ਹੋਰ ਜਾਣਕਾਰੀ ਪ੍ਰਾਪਤ ਕਰਨ ਲਈ all58.com ਤੇ ਜਾਓ ਜਾਂ 8334224255 ਤੇ ਕਾਲ ਕਰੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਸੈਂਡੀਏਗੋ ਦੇ ਇੱਕ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਅਸੌਲਟ ਵੈਪਨਸ ਦੇ ਉੱਤੇ ਬੈਨ ਸੀਗਾ ਉਸ ਨੂੰ ਓਵਰਟਰਨ ਕਰ ਦਿੱਤਾ ਆ। ਉਹਨਾਂ ਨੇ AR-15 ਜਿਹੜੀਆਂ ਰਾਈਫਲਸ ਆ ਉਹਨਾਂ ਦੀ ਤੁਲਨਾ ਜਿਹੜੇ ਸਵਿਜ਼ ਆਰਮੀ ਨਾਈਫ ਹੁੰਦੀ ਆ ਉਸ ਦੇ ਨਾਲ ਕੀਤੀ ਆ। 1999 ਤੋਂ ਕੈਲੀਫੋਰਨੀਆ ਦੇ ਵਿੱਚ ਅਸੌਲਟ ਵੈਪਨਸ ਆ ਉਹਨਾਂ ਉੱਤੇ ਬੈਨ ਲੱਗਿਆ ਹੋਇਆ ਸੀ। US ਡਿਸਟ੍ਰਿਕਟ ਜੱਜ ਰੋਜਰ ਬਨੇਟਸ ਜਿਹੜੇ ਸੈਂਡੀਏਗੋ ਤੇ ਨੇ ਉਹਨਾਂ ਨੇ ਜਿਹੜੀ 80 ਪੇਜਾਂ ਤੋਂ ਵੱਧ ਦੀ ਜਿਹੜੀ ਰੂਲਿੰਗ ਆ ਉਸ ਦੇ ਵਿੱਚ ਇਹ ਆਖਿਆ ਵੀ ਅਸੌਲਟ ਵੈਪਨਸ ਦੇ ਉੱਤੇ ਜਿਹੜਾ ਬੈਨ ਆ ਉਹ ਸੈਕਿੰਡ ਅਮੈਂਡਮੈਂਟ ਰਾਈਟ ਟੂ ਬੇਅਰ ਆਰਮਸ ਉਸ ਦੀ ਉਲੰਘਣਾ ਵਾਇਲੇਟ ਜਿਹੜਾ ਉਸ ਨੂੰ ਕਰਦਾ ਆ। ਅਤੇ ਕੈਲੀਫੋਰਨੀਆ ਦੇ ਜਿਹੜੇ ਨਿਵਾਸੀ ਆ ਉਹਨਾਂ ਨੂੰ ਅਸੌਲਟ ਸਟਾਈਲ ਵੈਪਨਸ ਆ ਉਹਨਾਂ ਨੂੰ ਓਨ ਕਰਨ ਤੋਂ ਡਿਪਰਾਈਵ ਕਰਦਾ ਆ, ਵਾਂਝੇ ਜਿਹੜਾ ਉਹ ਰੱਖਦਾ ਆ, ਜਿਹੜੀਆਂ ਕਿ ਹੋਰ ਸੂਬਿਆਂ ਦੇ ਵਿੱਚ ਆਸਾਨੀ ਦੇ ਨਾਲ ਜਿਹੜੀਆਂ ਮਿਲਦੀਆਂ ਨੇ ਅਤੇ ਉੱਥੇ ਰੱਖਣ ਦੀ ਉਹਨਾਂ ਨੂੰ ਇਜਾਜ਼ਤ ਹੁੰਦੀ ਆ। ਜੱਜ ਬਨੇਟਸ ਆ ਉਹਨਾਂ ਨੇ ਇਸ ਦੇ ਉੱਤੇ ਪਰਮਾਨੈਂਟ ਇੰਜੰਕਸ਼ਨ ਜਿਹੜਾ ਆ ਉਹ ਲਾ ਦਿੱਤਾ ਆ ਬੀਤੇ ਸ਼ੁੱਕਰਵਾਰ, ਅਤੇ ਹੁਣ ਕਹਿੰਦੇ ਆ ਵੀ ਇਹ ਕਾਨੂੰਨ ਆ ਉਸ ਨੂੰ ਅਨਫੋਰਸ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਆਪਣੀ ਇਸ ਰੂਲਿੰਗ ਦੇ ਵਿੱਚ ਕਿਹਾ ਵੀ ਜਿਸ ਤਰੀਕੇ ਦੇ ਨਾਲ ਸਵਿਜ਼ ਆਰਮੀ ਨਾਈਫ ਜਿਹੜੀ ਉਹ ਹੈਗੀ ਆ ਉਸੇ ਤਰੀਕੇ ਦੇ ਨਾਲ ਜਿਹੜੀ ਪਾਪੂਲਰ ਹੈਗੀ ਆ ਕਾਫੀ AR-15 ਰਾਈਫਲ ਉਹ ਪਰਫੈਕਟ ਕੰਬੀਨੇਸ਼ਨ ਸੁਮੇਲ ਹੈਗਾ ਆ ਹੋਮ ਡਿਫੈਂਸ ਦਾ ਅਤੇ ਹੋਮਲੈਂਡ ਡਿਫੈਂਸ ਇਕਵਿਪਮੈਂਟ ਆ ਉਸ ਦੇ ਲਈ। ਸੋ ਜਿਹੜੇ ਫਾਇਰ ਆਰਮਸ ਜਿਨ੍ਹਾਂ ਨੂੰ ਅਸੌਲਟ ਵੈਪਨਸ ਜਿਹੜਾ ਉਹ ਆਖਿਆ ਜਾਣਾ ਆ ਉਹ ਕਹਿੰਦੇ ਕਾਫੀ ਕਾਮਨ ਹੈਗਾ ਆ ਅਤੇ ਮਾਡਰਨ ਰਾਈਫਲਸ ਦੇ ਲਈ ਇਹ ਆਮ ਤੌਰ ਦੇ ਉੱਤੇ ਵਰਤਿਆ ਜਾਂਦਾ ਆ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਖਾਸ ਕਰਕੇ AR-15 ਸਟਾਈਲ ਰਾਈਫਲਸ ਦੇ ਪ੍ਰੇਮੀ ਹੋਣਗੇ ਜਾਂ ਜਿਹੜੇ ਲਾਈਕ ਕਰਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਇਹ ਕਾਫੀ ਵੱਡੀ ਜਿਹੜੀ ਇੱਕ ਜਿੱਤ ਜਿਹੜੀ ਉਹ ਹੈਗੀ ਆ। ਗੈਵਿਨ ਨਿਊਸਮ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਅਧਿਕਾਰੀ ਆ ਇਸ ਵੈਪਨ ਨੂੰ ਜਿਹੜਾ AR-15 ਰਾਈਫਲ ਆ ਉਸ ਨੂੰ ਵੈਪਨ ਆਫ ਵਾਰ ਜਿਹੜਾ ਆ ਉਹ ਗਰਦਾਨਦੇ ਨੇ। ਬਾਰ-ਬਾਰ ਜਦੋਂ ਵੀ ਮਾਸ ਸ਼ੂਟਿੰਗਸ ਹੁੰਦੀਆਂ ਨੇ ਉਸ ਦੇ ਵਿੱਚ ਇੱਦਾਂ ਦੀ ਜਦੋਂ ਵੀ ਕਿਤੇ ਕੋਈ ਰਾਈਫਲ ਜਾਂ ਵੈਪਨ ਯੂਜ਼ ਕੀਤਾ ਜਾਂਦਾ ਆ
ਉਸ ਨੂੰ ਲੈ ਕੇ ਉਦੋਂ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਆਪਾਂ ਦੇਖਿਆ ਜਾਂਦਾ ਹੈ। ਸਟੋਨਮੈਨ ਡਗਲਸ ਹਾਈ ਸਕੂਲ ਜਿਹੜੀ 2018 ਦੇ ਵਿੱਚ ਸ਼ੂਟਿੰਗ ਹੋਈ ਸੀ, ਉਸ ਦੇ ਵਿੱਚ ਜਿਹੜਾ ਆ ਇੱਦਾਂ ਦੀ ਹੀ ਜਿਹੜੀ ਉਹ ਵਰਤੀ ਗਈ ਸੀਗੀ। ਇਸ ਦੇ ਦੌਰਾਨ ਉੱਥੇ ਇੱਕ ਜਿਹੜੀ ਬੱਚੀ ਮਾਰੀ ਗਈ, ਉਸ ਦੇ ਪਿਤਾ ਨੇ ਜਿਹੜਾ ਉਹਨਾਂ ਨੇ ਜਿਹੜਾ ਇਸ ਜੱਜ ਨੂੰ ਲਾਇਰ, ਝੂਠਾ ਅਤੇ ਐਕਟਿਵਿਸਟ ਜੱਜ ਜਿਹੜਾ ਆ ਉਹ ਗਰਦਾਨਿਆ। ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਕੁੜੀ ਆ ਉਹ ਇਸ ਟਾਈਮ ਸਿਮਿਟਰੀ ਦੇ ਵਿੱਚ ਆ, ਸਵਿਸ ਆਰਮੀ ਨਾਈਫ ਕਰਕੇ ਨਹੀਂ, ਕਿਉਂਕਿ ਕਿਸੇ ਨੇ AR-15 ਰਾਈਫਲ ਜਿਹੜੀ ਆ ਉਹ ਯੂਜ਼ ਕੀਤੀ ਸੀਗੀ। ਸੋ NRA ਨੇ ਜਿਹੜੀ ਆ ਇਸ ਫੈਸਲੇ ਦੀ ਜਿਹੜੀ ਆ ਉਹ ਸ਼ਲਾਘਾ ਕੀਤੀ ਆ। ਉਹਨਾਂ ਨੇ ਕਿਹਾ ਆ ਵੀ ਇੱਦਾਂ ਦੇ ਜਿਹੜੇ ਰਿਸਟ੍ਰਿਕਟਿਵ ਗਨ ਲਾਜ਼ ਆ ਉਹ ਕਦੀ ਵੀ ਜਿਹੜੇ ਆ ਉਹ ਸੇਫ ਨਹੀਂ ਬਣਾਉਂਦੇ ਕਿਸੇ ਵੀ ਚੀਜ਼ ਨੂੰ, ਅਤੇ ਜਿਹੜੇ ਰਾਈਟਸ ਹੁੰਦੇ ਆ ਗਨ ਲਾ ਅਬਾਈਡਿੰਗ ਅਮੈਰੀਕਨਸ ਦੇ, ਉਹਨਾਂ ਦੇ ਉੱਤੇ ਜਿਹੜੇ ਇਨਫਰਿੰਜ ਜਿਹੜਾ ਇਨਫੈਕਟ ਜਿਹੜੇ ਉਹ ਕਰਦੇ ਆ। ਸੋ ਇਸੇ ਤਰੀਕੇ ਦੇ ਨਾਲ ਜਿਹੜੀ FPC ਫਾਇਰ ਆਰਮ ਪੋਲਿਸੀ ਕੋਲੀਸ਼ਨ ਆ, ਉਹਨਾਂ ਨੇ ਵੀ ਜਿਹੜਾ ਆ ਇਸ ਫੈਸਲੇ ਦਾ ਸਵਾਗਤ ਕੀਤਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਇੰਡੀਆ ਦੇ ਵਿੱਚ ਆਪਣੇ ਕਿਸਾਨ ਭਰਾ ਹੈਗੇ ਆ, 6 ਮਹੀਨਿਆਂ ਤੋਂ ਦਿੱਲੀ ਬੈਠੇ ਹੋਏ ਆ, ਕੋਈ ਗੱਲਬਾਤ ਉਹਨਾਂ ਦੀ ਸੁਣ ਨਹੀਂ ਰਿਹਾ। ਅਤੇ ਜਦੋਂ ਹੀ ਪ੍ਰੋਟੈਸਟ ਉੱਥੇ ਸ਼ੁਰੂ ਹੋਏ ਸੀ, ਬਾਹਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ, ਸਿੱਖ ਸੰਸਥਾਵਾਂ, ਹਰ ਇੱਕ ਨੇ ਜਿਹੜਾ ਸਾਥ ਦਿੱਤਾ ਸੀ। ਅਤੇ ਹੁਣ ਕੰਮ ਠੰਡਾ ਪਿਆ ਸੀ, ਅਤੇ ਫ੍ਰਿਜਨੋ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਜਿਹੜੀ ਫ੍ਰਿਜਨੋ ਦੀ ਲੋਕਲ ਸਿੱਖ ਕਮਿਊਨਿਟੀ ਆ, ਪੰਜਾਬੀ ਭਰਾ ਆ, ਉਹਨਾਂ ਨੇ ਇਕੱਠੇ ਹੋ ਕੇ $1 ਲੱਖ ਦੇ ਕਰੀਬ ਜਿਹੜਾ ਆ ਕਿਸਾਨਾਂ ਦੇ ਲਈ ਇਕੱਠਾ ਕੀਤਾ ਆ। ਸੋ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਅਸੀਂ ਬੜੇ ਧਿਆਨ ਦੇ ਨਾਲ ਇਹ ਜਿਹੜੇ ਪੈਸੇ ਭੇਜਾਂਗੇ ਵੀ ਕਿਸ ਤਰ੍ਹਾਂ ਕਿੱਥੇ ਕਿੱਥੇ ਜਿਹੜੀ ਜ਼ਰੂਰਤ ਹੈਗੀ ਦਵਾਈ ਦੀ ਜਾਂ ਲੰਗਰ ਦੀ ਜਾਂ ਕਿਸੇ ਤਰ੍ਹਾਂ ਵੀ। ਸੋ ਇਹ ਜਿਹੜਾ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਜੀ, ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਨਵੀਰ ਸਿੰਘ ਜੀ FBI ਦੇ ਨਾਲ ਸੰਬੰਧਿਤ ਆ। ਸੁਪਰੀਮ ਕੋਰਟ ਦੇ ਕੋਲ ਇਹ ਕੇਸ ਗਿਆ ਹੈਗਾ। FBI ਇੱਕ ਮਸਜਿਦ ਨੂੰ ਔਰੰਜ ਕਾਉਂਟੀ ਦੇ ਵਿੱਚ ਜਿਹੜੀ ਆ ਪੂਰੀ ਤਰ੍ਹਾਂ ਵਾਚ ਕਰ ਰਹੀ ਸੀ। ਈਵਨ ਉਹਨਾਂ ਦਾ ਇੱਕ ਬੰਦਾ 1 ਸਾਲ ਮੁਸਲਮਾਨ ਬਣ ਕੇ ਹੀ ਅੰਦਰ ਉਹਨਾਂ ਦੇ ਵਿੱਚ ਤੁਰਦਾ ਫਿਰਦਾ ਰਿਹਾ, ਅਤੇ ਲਗਭਗ ਕਈ ਲੋਕਾਂ ਦੇ ਉਸਨੇ ਫੋਨ, ਈਮੇਲਸ, ਸਾਰਾ ਕੁਛ ਜਿਹੜਾ ਡਾਟਾ ਇਹ ਕਲੈਕਟ ਕੀਤਾ। ਸੋ ਉਹ ਜਿਹੜਾ ਕੇਸ ਆ ਉਹਦੇ ਸੰਬੰਧ ਦੇ ਵਿੱਚ 3 ਮੁਸਲਮਾਨ ਜਿਹੜੇ ਆ ਉਹਨਾਂ ਨੇ ਜਿਹੜਾ ਕੇਸ ਆ ਇਹ ਕੀਤਾ ਸੀ, ਅਤੇ ਅਲਟੀਮੇਟਲੀ ਇਹ ਕੇਸ ਸੁਪਰੀਮ ਕੋਰਟ ਕੋਲ ਚਲ ਗਿਆ ਵੀ ਤੁਸੀਂ ਕਿਸ ਤਰ੍ਹਾਂ ਜਿਹੜੀ ਆ ਰਿਲੀਜੀਅਸ ਪਲੇਸ ਦੇ ਉੱਤੇ US ਜਿਹੜੇ ਸਿਟੀਜ਼ਨਸ ਆ ਉਹਨਾਂ ਦੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹੋ, ਵੀ ਟੋਟਲੀ ਜਿਹੜੀ FBI ਆ ਇਹ ਰੋਂਗ ਕਰ ਰਹੀ ਹੈਗੀ ਆ। ਸੋ ਇਹ ਕੇਸ ਹੁਣ ਸੁਪਰੀਮ ਕੋਰਟ ਨੇ ਅੱਜ ਲੈਣਾ ਹੈਗਾ। ਸੋ ਦੇਖਦੇ ਹਾਂ। unlawful used confidential information about Muslims in the neighborhood based upon their religious identity। ਵੀ religious identity ਦੇ ਉੱਤੇ ਤੁਸੀਂ confidential information ਇਕੱਠੀ ਕਰ ਰਹੇ ਹੋ, ਅਤੇ ਇਹਦੇ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਹੁਣ ਆਪਣਾ ਡਿਸੀਜਨ ਦਊਗੀ ਵੀ ਇਹ ਸਹੀ ਆ ਜਾਂ ਗਲਤ ਆ। ਪਰ ਦੂਜੇ ਪਾਸੇ ਆਪਾਂ ਨੂੰ ਕਈ ਵਾਰੀ ਜਾਂ ਤਾਂ ਸਿੱਖਾਂ 'ਤੇ ਇਹ ਆਉਂਦਾ ਵੀ ਜਾਂ ਤਾਂ ਇਹ ਭੋਲੇ ਆ, ਅਤੇ ਜਾਂ ਫਿਰ ਇਹਨਾਂ ਨੂੰ ਸਮਝ ਨਹੀਂ। ਕਈ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਸੀ ਵੀ ਕਈ ਜਿਹੜੇ ਗੁਰੂ ਘਰ ਆ ਜਾਂ ਉਹਨਾਂ ਦੇ ਪ੍ਰਬੰਧਕ ਆ ਉਹ ਸੋਚ ਰਹੇ ਸੀ ਵੀ ਜੀ ਇੱਥੇ ਕ੍ਰਾਈਮ ਬਹੁਤ ਵੱਧ ਗਿਆ ਆ, ਅਤੇ ਅਸੀਂ ਜਿਹੜੇ ਆਪਣੇ ਗੁਰੂ ਘਰਾਂ ਦੇ ਕੈਮਰੇ ਆ ਉਹ FBI ਨਾਲ ਕੰਟੈਕਟ ਕਰ ਦਈਏ। ਸੋ ਇਹ ਟੋਟਲੀ ਰੋਂਗ ਆ। ਆਪਾਂ ਉਦੋਂ ਵੀ ਇਹਦਾ ਵਿਰੋਧ ਕੀਤਾ ਸੀ ਵੀ ਕਿਸੇ ਵੀ ਗੁਰੂ ਘਰ ਦਾ ਜਿਹੜਾ ਕੋਈ ਕੈਮਰਾ ਹੈਗਾ ਜਿੱਥੇ ਲੱਗਿਆ ਉਹ ਕੋਈ FBI ਜਾਂ ਪੁਲਿਸ ਕਿਸੇ ਨਾਲ ਨਹੀਂ ਕੰਟੈਕਟ ਕਰਨਾ ਚਾਹੀਦਾ ਹੈਗਾ। ਸੋ ਬਹੁਤ ਹੀ ਘੱਟ ਗੁਰੂ ਘਰ ਹੈਗੇ ਆ ਜਿੱਥੇ ਜਿਹੜੀ ਸਿੱਖਾਂ ਦੀ ਜਾਂ ਸਿੱਖਾਂ 'ਤੇ ਹੋ ਰਿਹਾ ਜ਼ੁਲਮ ਦੀ ਜਿਹੜੀ ਗੱਲ ਹੁੰਦੀ ਹੈਗੀ ਆ। ਸੋ ਉਹੀ ਜੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਾ ਕੇ ਤਾਂ ਫਿਰ ਉਹੀ ਇੰਡੀਆ ਦੀ ਸਰਕਾਰ ਨੂੰ ਪਹੁੰਚਾਉਂਗੇ। ਆਪਾਂ ਦੇਖਿਆ ਹੀ ਆ ਹੁਣ ਪਿਛਲੇ ਦਿਨਾਂ ਦੇ ਦੌਰਾਨ ਸੁਣਿਆ ਵੀ ਕਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੋਇਆ ਕਿਸ ਤਰ੍ਹਾਂ ਉਹਨਾਂ ਨੇ ਇਜ਼ਰਾਈਲ ਦੀ, UK ਦੀ, ਵੱਖ-ਵੱਖ ਮੁਲਕਾਂ ਦੀ ਜਿਹੜੀ ਹੈਲਪ ਲਈ ਆ। ਸੋ ਇਹ ਸਾਨੂੰ ਬਹੁਤ ਧਿਆਨ 'ਚ ਰੱਖਣ ਯੋਗ ਗੱਲ ਹੈਗੀ ਆ। ਸੋ ਇਸ ਫੈਸਲੇ ਵੱਲ ਵੀ ਦੇਖਣਾ ਚਾਹੀਦਾ। ਦੇਖੋ ਵੀ ਜਿਹੜੇ ਮੁਸਲਮਾਨ ਭਰਾ ਆ ਉਹ ਤਾਂ ਫਾਈਟ ਕਰ ਰਹੇ ਆ ਵੀ ਸਾਡੇ ਤੁਸੀਂ ਧਾਰਮਿਕ ਸਥਾਨ 'ਚ ਕਿਉਂ ਇੰਟਰਫੇਅਰ ਕਰ ਰਹੇ ਆ। ਸੋ ਸਾਨੂੰ ਵੀ ਉਹਨਾਂ ਵੱਲ ਦੇਖ ਕੇ ਕੁਛ ਨਾ ਕੁਛ ਜਿਹੜਾ ਇਹ ਸੋਚਣਾ ਚਾਹੀਦਾ ਹੈਗਾ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦੀ ਇੱਕ IRS ਦੇ ਵਿੱਚ ਕੰਮ ਕਰਨ ਵਾਲੀ ਬੀਬੀ ਆ, ਕਹਿੰਦੇ ਆ ਵੀ ਉਸ ਨੂੰ ਹੁਣ ਜਿਹੜਾ ਚਾਰਜ ਆ ਉਹ ਕੀਤਾ ਜਾ ਰਿਹਾ ਹੈਗਾ ਆ। ਇਹ ਸਾਬਕਾ ਇੰਪਲੋਈ ਜਿਹੜੀ ਇਸ ਦੀ ਹੈਗੀ ਆ, ਇਸ ਨੇ ਜਿਹੜੀ ਗਵਰਨਮੈਂਟ ਏਜੰਸੀ ਆ ਉਸ ਨੂੰ $1,70,000 ਦਾ ਜਿਹੜਾ ਇੱਕ ਹਿਸਾਬ ਦੇ ਨਾਲ ਰਗੜਾ
ਡੀਫਰਾਡ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਫੇਕ ਟੈਕਸ ਰਿਟਰਨਸ ਭਰਦੀ ਜਿਹੜੀ ਉਹ ਰਹੀ ਆ, $1,00,000 ਤੋਂ ਵੱਧ $1,70,000 ਤੱਕ ਜਿਹੜਾ ਆ ਇਸਨੇ ਰਗੜਾ ਲਾਇਆ। ਐਂਜਲਾ ਮਿਲਟਨ ਸੈਕਰਾਮੈਂਟੋ ਦੀ ਉਹਦਾ ਰਹਿਣ ਵਾਲੀ ਆ, ਕੰਮ ਜਿਹੜੀ ਉਹ ਇੱਥੇ ਕਰਦੀ ਸੀਗੀ। ਇਹ ਹੁਣ 3 ਸਾਲਾਂ ਦੀ ਸਜ਼ਾ ਤੇ $2.5 ਲੱਖ ਦਾ ਜੁਰਮਾਨਾ ਤੇ ਨਾਲ ਰੈਸਟੀਟਿਊਸ਼ਨ, ਯਾਨੀ ਕਿ ਜਿੰਨਾ ਇਸਨੇ ਘਪਲਾ ਕੀਤਾ ਆ ਵੀ ਉਹ ਜਿਹੜੀ ਮਨੀ ਆ ਉਸ ਨੂੰ ਜਿਹੜੀ ਉਹ ਕਰਦੀ IRS ਨੂੰ ਉਹ ਜਿਹੜੀ ਦੇਣੀ ਪਊਗੀ। 38 ਸਾਲਾਂ ਦੀ ਜਿਹੜੀ ਟੈਕਸ ਐਗਜ਼ਾਮਨਿੰਗ ਟੈਕਨੀਸ਼ੀਅਨ ਜਿਹੜੀ ਉਹ ਸੀਗੀ IRS ਦੇ ਨਾਲ 2010 ਤੋਂ 2013 ਦੇ ਦਰਮਿਆਨ ਇੱਥੇ ਜਿਹੜੀ ਉਹ ਕੰਮ ਕਰਦੀ ਸੀ। ਉਸਨੇ ਲੋਕਾਂ ਦੇ ਨਾਮਾਂ ਦੇ ਉੱਤੇ ਵੱਖ-ਵੱਖ ਤੌਰ ਦੇ ਉੱਤੇ ਜਿਹੜੇ ਫਰਾਡੂਲੈਂਟ ਟੈਕਸ ਰਿਟਰਨ ਆ ਜਿਹੜੀ ਉਹ ਭਰਦੀ ਰਹੀ ਸੀਗੀ। ਅਤੇ ਕਹਿੰਦੇ ਵੀ ਕਈ ਵਾਰੀ ਜਿਹੜੀ ਇਹ ਆਪਣੀ ਮਦਦ ਕਰਨ ਦੇ ਲਈ ਆਪ ਨੂੰ ਹੀ ਜਿਹੜੀ ਆ ਉਹ ਜਿਹੜੀ ਫੀਸ ਆ ਉਹ ਲੈ ਲੈਂਦੀ ਸੀ ਅਤੇ ਇਸ ਤਰੀਕੇ ਦੇ ਨਾਲ ਦੇਖੋ ਜਿਹੜਾ ਉਹ ਰਗੜਾ ਲਾਈ ਜਾਂਦੀ ਸੀ। 3 ਸਤੰਬਰ ਨੂੰ ਜਿਹੜਾ ਹਰਜੋਤ ਸਿੰਘ ਜੀ ਇਸ ਦੀ ਸੈਂਟੈਂਸਿੰਗ ਜਿਹੜੀ ਆ ਉਹ ਹੁਣ ਸੁਣਾਈ ਜਾਵੇਗੀ। ਆਲਰੇਡੀ ਇਸ ਦੇ ਉੱਤੇ ਜਿਹੜੇ ਦੋਸ਼ ਆ ਲੱਗਦਾ ਹੈ ਵੀ ਇਹ ਸਾਬਤ ਹੋ ਚੁੱਕੇ ਨੇ ਜੀ। ਅਗਲੀ ਖਬਰ ਜੈਫ ਬੀਜ਼ੋਸ ਦੇ ਸੰਬੰਧ ਦੇ ਵਿੱਚ ਜਿਹੜੇ ਐਮਾਜ਼ੋਨ ਦੇ CEO ਹੈਗੇ ਆ, ਉਹ ਜਿਹੜੇ ਆ ਹੁਣ ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹ ਸਪੇਸ ਦੇ ਵਿੱਚ ਜਾ ਰਿਹਾ। ਰੋਕਟ ਸਪੇਸ ਦੇ ਵਿੱਚ ਜੁਲਾਈ 15 ਨੂੰ ਜਿਹੜੀ ਫਲਾਈਟ ਹੋਣੀ ਆ, ਜੁਲਾਈ 20 ਨੂੰ ਉਹਦੇ ਵਿੱਚ ਆਪ ਤੇ ਆਪਣੇ ਬ੍ਰਦਰ ਦੇ ਨਾਲ ਜਾ ਰਹੇ ਆ। ਸੋ ਇਹ ਜਿਹੜੀ ਫਲਾਈਟ ਆ 15 ਦਿਨਾਂ ਬਾਅਦ ਜਦੋਂ ਉਹ CEO ਰਿਜ਼ਾਈਨ ਕਰ ਦੇਣਗੇ ਐਮਾਜ਼ੋਨ ਦੇ, ਉਸ ਤੋਂ ਬਾਅਦ ਜਾ ਰਹੀ ਹੈਗੀ ਆ। ਸਰੋਤਿਆਂ ਨੂੰ ਦੱਸਦੀ ਜਾਈਏ ਵੀ $147 ਬਿਲੀਅਨ ਦੀ ਨੈੱਟ ਵਰਥ ਜਿਹੜੇ ਜੈਫ ਬੀਜ਼ੋਸ ਆ ਐਮਾਜ਼ੋਨ ਦੇ ਜਿਹੜੇ CEO ਆ ਉਹਨਾਂ ਦੀ ਹੈਗੀ ਆ, ਅਤੇ ਦੁਨੀਆ ਦੇ ਸਭ ਤੋਂ ਇਸ ਟਾਈਮ ਉਹ ਅਮੀਰ ਬੰਦੇ ਹੈਗੇ ਆ ਜੀ। ਅਗਲੀ ਖਬਰ ਲੈਕਸਿੰਗਟਨ ਕੈਂਟਕੀ ਤੋਂ ਜਿਹੜੀ ਉਹ ਆ ਰਹੀ ਆ। ਉੱਥੇ ਇੰਟਰਸਟੇਟ 75 ਦੇ ਉੱਤੇ ਇੱਕ ਰੋਂਗ ਸਾਈਡ ਦੇ ਉੱਤੇ ਚਲਾ ਰਿਹਾ ਜਿਹੜਾ ਗੱਡੀ ਚਾਲਕ ਆ, ਉਸ ਦੇ ਕਰਕੇ ਕਾਫੀ ਮਾੜਾ ਜਿਹੜਾ ਆ ਹਾਦਸਾ ਦੁਰਘਟਨਾ ਜਿਹੜੀ ਉਹ ਵਾਪਰੀ ਆ, ਜਿਸ ਦੇ ਕਰਕੇ 6 ਜਾਣਿਆਂ ਦੀ ਮੌਤ ਹੋਈ ਆ, ਜਿਨ੍ਹਾਂ ਦੇ ਵਿੱਚ 4 ਬੱਚੇ ਵੀ ਜਿਹੜੇ ਉਹ ਸ਼ਾਮਲ ਸੀਗੇ। ਇਹ ਜਿਹੜਾ ਡਰਾਈਵਰ ਕਹਿੰਦੇ ਇਹ ਰੋਂਗ ਸਾਈਡ ਦੇ ਉੱਤੇ ਆ ਰਿਹਾ ਸੀ, ਜਦ ਸਾਹਮਣੇ ਆ ਰਹੀਆਂ ਗੱਡੀਆਂ ਦੇ ਨਾਲ ਇਹ ਟਕਰਾਇਆ, ਜਿਸ ਦੇ ਵਿੱਚ ਖੁਦ ਦੀ ਅਤੇ ਨਾਲ ਜਿਹੜੇ 5 ਜਣਿਆਂ ਦੀ ਹੋਰ ਜਿਹੜੀ ਉਹ ਹਰਜੋਤ ਸਿੰਘ ਜੀ ਕਹਿੰਦੇ ਆ ਉਹ ਮੌਤ ਹੋਈ ਆ। ਫਾਇਟ ਜਿਹੜੇ ਕਾਊਂਟੀ ਦੇ ਕੋਰਨਰ ਆ ਉਹਨਾਂ ਨੇ ਇਸ ਦੇ ਵਿੱਚ ਮਰਨ ਵਾਲਿਆਂ ਦੀ ਸ਼ਨਾਖਤ ਜਿਹੜੀ ਆ ਹੁਣ ਤੱਕ ਜਿਹੜੀ ਉਹ ਕੀਤੀ ਆ। ਨਤਾਸ਼ਾ ਕੌਡਲ 38 ਸਾਲਾਂ ਦੀ ਜਿਹੜੀ ਮੈਡੀਸਨ ਕਾਊਂਟੀ ਦੀ ਰਹਿਣ ਵਾਲੀ ਸੀਗੀ, ਉਹ ਜਿਹੜੀ ਆ ਰੋਂਗ ਸਾਈਡ ਗੱਡੀ ਚਲਾ ਰਹੀ ਸੀ, ਜਿਸ ਕਰਕੇ ਇਹ ਹਾਦਸਾ ਜਿਹੜਾ ਉਹ ਵਾਪਰਿਆ ਸੀ ਜੀ। ਸੋ ਸਾਡਾ ਹੁਣ ਖਬਰਾਂ ਦਾ ਸਮਾਂ ਵੀ ਸਮਾਪਤ ਆ ਜੀ। ਬਿਲਕੁਲ ਹਰਜੋਤ ਸਿੰਘ ਜੀ, ਅਤੇ ਦੱਸ ਜਾਈਏ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ 11 ਵਜੇ ਤੱਕ। ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ 12:30 ਵਜੇ ਤੱਕ, 11 ਤੋਂ 12:30, 12:30 ਤੋਂ 2 ਵਜੇ ਦੇ ਦਰਮਿਆਨ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋ ਪ੍ਰਦੇਸ਼, ਜਿਸ ਦੇ ਵਿੱਚ 1984 ਦੇ ਵਿੱਚ ਜੋ ਵਾਪਰਿਆ ਉਸ ਦੀ ਜਿਹੜੀ ਕਵਰੇਜ ਰੇਡੀਓ ਦੇ ਉੱਤੇ ਹੋਈ ਆ, ਜਿਹੜੀਆਂ ਨਵੀਆਂ ਜਾਣਕਾਰੀਆਂ ਆਪਣੇ ਸਾਹਮਣੇ ਆਈਆਂ ਉਸ ਦੇ ਪ੍ਰਤੀ ਜਿਹੜੇ ਤੁਹਾਡੇ ਵਿਚਾਰ ਜਿਹੜੇ ਉਹ ਜਾਣੇ ਜਾਣਗੇ। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਜਿਹੜਾ ਆ ਉਹ ਆਵੇਗਾ। ਸ਼ਾਮ ਦਾ ਬੁਲੇਟਿਨ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ, 8 ਜਿਹੜਾ ਜੀ 8:30 ਵਜੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਣਗੀਆਂ, ਅਤੇ ਇੱਦਾਂ ਹੀ ਜਿਹੜੇ ਆ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਹਰਜੋਤ ਸਿੰਘ ਜੀ ਚੱਲਦੇ ਰਹਿਣਗੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।